ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੋਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਰਨ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 29 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ਰਮਾ ਜੀ, ਸ਼ੁਰੂਆਤ ਕਰੀਏ ਵਾਰਸ ਪੰਜਾਬ ਦੇ ਜਥੇਬੰਦੀ ਤੋਂ। ਵਾਰਸ ਪੰਜਾਬ ਦੇ ਜਥੇਬੰਦੀ ਚੰਡੀਗੜ੍ਹ ਦੇ ਵਿੱਚ ਦਾਖਲ ਹੋਈ ਹੈ ਤੇ ਮੁੱਖ ਮੰਤਰੀ ਦੇ ਦਫ਼ਤਰ ਤੱਕ ਪਹੁੰਚੀ ਹੈ ਜੀ, ਕਹਿੰਦੇ। ਪ੍ਰਵੀਨ ਜੀ, ਚੋਣਾਂ ਦੇ ਦਿਨ ਨੇੜੇ ਆ ਰਹੇ ਨੇ ਤੇ ਵਾਰਸ ਪੰਜਾਬ ਦੀ ਜਥੇਬੰਦੀ ਨੇ ਵੀ ਆਪਣੇ ਬੈਨਰ ਹੇਠ ਚੋਣ ਲੜਨੀ ਹੈ। ਉਹਦੀ ਪੂਰੀ ਤਿਆਰੀ ਆ। ਲਗਾਤਾਰ ਵੱਖ-ਵੱਖ ਦਲਾਂ ਦੇ ਲੀਡਰ ਜਾਂ ਵੱਖ-ਵੱਖ ਧਿਰਾਂ ਦੇ ਨੁਮਾਇੰਦੇ ਇੱਧਰ ਸ਼ਾਮਲ ਹੋ ਰਹੇ ਨੇ ਜਾਂ ਸ਼ਾਮਲ ਕਰਾਏ ਜਾ ਰਹੇ ਨੇ। ਉਸ ਪ੍ਰਕਿਰਿਆ ਤਹਿਤ ਅਕਸਰ ਵਾਰਸ ਪੰਜਾਬ ਦੀ ਜਥੇਬੰਦੀ ਮੇਰੇ ਸਵਾਲ ਆਉਂਦਾ ਸੀ ਕਿ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹੋ, ਜੇ ਤੁਸੀਂ ਆਪਣੇ ਮੈਂਬਰ ਪਾਰਲੀਮੈਂਟ ਪਾਰਟੀ ਦੇ ਦਲ ਦੇ ਜਾਂ ਸੰਸਥਾ ਦੇ ਮੁਖੀ ਦੇ ਲਈ ਨਹੀਂ ਲੜ ਪਾ ਰਹੇ ਤੇ ਦੂਸਰਿਆਂ ਦੀ ਕੀ ਲੜੋਗੇ? ਕਿਉਂਕਿ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਲਈ ਕਦੇ ਵੀ ਧਰਾਤਲ ਤੇ ਉੱਤਰ ਕਿਉਂ ਲੜਾਈ ਨਹੀਂ ਹੋਈ? ਕਾਨੂੰਨੀ ਪ੍ਰਕਿਰਿਆ ਤਹਿਤ ਬਹੁਤ ਵਾਰ ਜਦੋਜਹਿਦ ਹੋਈ, ਬਿਆਨਬਾਜ਼ੀ ਰਾਹੀਂ ਬਹੁਤ ਕੁਝ ਹੋਇਆ, ਪਰ ਧਰਾਤਲ ਤੇ ਕਦੇ ਇੰਜ ਨਹੀਂ ਹੋਇਆ ਕਿ ਸਰਕਾਰ ਨੂੰ ਚੈਲੰਜ ਕੀਤਾ ਗਿਆ ਹੋਵੇ। ਸੋ ਕੱਲ ਲਗਭਗ ਮੰਨ ਸਕਦੇ ਹੋ ਤੁਸੀਂ ਕਿ ਉਹ ਦਿਨ ਸੀ ਜਦੋਂ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ, ਡਿਬਰੂਗੜ੍ਹ ਤੋਂ ਪੰਜਾਬ ਲਿਆਉਣ ਨੂੰ ਲੈ ਕੇ ਸੰਸਦ ਚ ਉਸ ਨੂੰ ਕਾਰਵਾਈ ਚ ਹਿੱਸਾ ਲੈਣ ਲਈ ਜਾਂ ਉਹਦੇ ਰੁਕੇ ਹੋਏ ਫੰਡਾਂ ਨੂੰ ਰਿਲੀਜ਼ ਕਰਾਉਣ ਦੇ ਨਾਂ ਦੇ ਉੱਤੇ ਕੱਲ ਇੱਕ ਪ੍ਰਦਰਸ਼ਨ ਹੋਇਆ। ਠੀਕ ਹੈ ਜੀ। ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਆਇਆ ਕਿ ਜੀ ਘੱਟੋ ਘੱਟ 9 ਬੰਦੀ ਸਿੰਘ ਤਾਂ ਸਿੱਧੇ ਨੇ ਜਿਹੜੇ ਰਿਹਾ ਹੋਣੇ ਬਣਦੇ ਨੇ। ਉਹ ਚ ਜਗਤਾਰ ਸਿੰਘ ਹਵਾਰਾ, ਤਾਰਾ ਜਾਂ ਰਾਜੋਆਣਾ, ਇਹ ਸਾਰੇ। ਸੋ ਇਸ ਤਰੀਕੇ ਕਾਰਨ ਨਾਲ ਪ੍ਰਦਰਸ਼ਨ ਸੀਗਾ ਤੇ ਪ੍ਰਦਰਸ਼ਨ ਤੋਂ ਪਹਿਲਾਂ ਤਿਆਰੀਆਂ ਸੀ। ਕੁਝ ਚੰਡੀਗੜ੍ਹ ਚ ਕੁਝ ਚਿੰਤਕ ਧਿਰਾਂ ਨਾਲ ਉਹਨਾਂ ਨੇ ਬੈਠਕਾਂ ਵੀ ਕੀਤੀਆਂ ਤੇ ਫਿਰ ਪ੍ਰਸ਼ਾਸਨ ਨਾਲ ਵੀ ਰਾਬਤਾ ਹੋਇਆ, ਜਿਹਦੇ ਵਿੱਚ ਲਗਭਗ ਇਹ ਸਹਿਮਤੀ ਜੀ ਬਣੀ ਸੀ ਕਿ ਇੱਕ ਵਾਰ ਤੁਸੀਂ ਚੰਡੀਗੜ੍ਹ ਦੀ ਹੱਦ ਚ ਦਾਖਲ ਹੋ ਜਾਓ, ਚਲੋ 400-500 ਇੱਕ ਕਿਲੋਮੀਟਰ ਤੱਕ ਤੁਹਾਨੂੰ ਆਉਣ ਦੇ ਦਿਆਂਗੇ ਅੰਦਰ, ਉੱਥੇ ਬੈਠ ਕੇ ਆਪਣਾ ਪ੍ਰਦਰਸ਼ਨ ਕਰ ਲਿਓ, ਉਸ ਤੋਂ ਬਾਅਦ ਮੰਗ ਪੱਤਰ ਦੇ ਦਿਓ, ਚਲੋ ਠੀਕ ਹੈ। ਪਰ ਹੋਇਆ ਇਹ ਕਿ ਜਦੋਂ ਗੁਰਦੁਆਰਾ ਅੰਬ ਸਾਹਿਬ ਤੋਂ ਇਹ ਕਾਫਲਾ ਤੁਰਿਆ, ਕਿਉਂਕਿ ਵੱਡੀ ਗਿਣਤੀ ਚ ਨੌਜਵਾਨ ਸੀ, ਉਹਨਾਂ ਦੇ ਵਿੱਚ ਪੰਜਾਬ ਭਰ ਤੋਂ ਆਏ ਸੀ, ਗਿਣਤੀ ਚੰਗੀ ਸੀ, ਤੇ ਉਸ ਨੂੰ ਜਦੋਂ ਰੋਕਣ ਦੀ ਕਵਾਇਦ ਫਿਰ ਚੰਡੀਗੜ੍ਹ ਦੇ ਬਾਰਡਰ ਤੇ ਹੀ ਹੋ ਗਈ ਤੇ ਉੱਥੇ ਬੈਰੀਕੇਟਿੰਗ ਕੀਤੀ ਹੋਈ ਸੀ, ਪਾਣੀ ਦੀਆਂ ਵਿਛਾੜਾਂ ਦੀ ਤਿਆਰੀ ਸੀ। ਸੋ ਜਿੱਦਾਂ ਹੀ ਬੈਰੀਕੇਟਿੰਗ ਰਾਹੀਂ ਉਹਨਾਂ ਨੂੰ ਰੋਕਣ ਦੀ ਕਵਾਇਦ ਹੋਈ ਤੇ ਉਹ ਬੈਰੀਕੇਟ ਪੱਟ ਦਿੱਤੇ ਗਏ, ਹਿਲਾ ਦਿੱਤੇ ਗਏ, ਪਰੇ ਕਰ ਦਿੱਤੇ ਗਏ ਤੇ ਪਾਣੀ ਦੀਆਂ ਬਾਛੜਾਂ ਹੋਈਆਂ ਤਾਂ ਨੌਜਵਾਨ ਉਹਨਾਂ ਦੇ ਉੱਤੇ ਚੜ੍ਹ ਗਏ, ਮਸ਼ੀਨਾਂ ਦੇ ਉੱਤੇ, ਤੇ ਉਹਨਾਂ ਦੇ ਮੁੱਖ ਮੋੜ ਤੇ ਜਾਂ ਬੰਦ ਕਰਤੀਆਂ। ਨਤੀਜਾ ਇਹ ਕਾਫਲਾ ਚੰਡੀਗੜ੍ਹ ਦੇ ਵਿੱਚ ਦਾਖਲ ਹੋਣ ਚ ਕਾਮਯਾਬ ਹੋ ਗਿਆ। ਠੀਕ ਹੈ। ਤੇ ਕੁਝ ਕਿਲੋਮੀਟਰ ਅੱਗੇ ਜਾਣ ਤੋਂ ਬਾਅਦ ਫਿਰ ਜਥੇਬੰਦੀ ਦੀ ਲੀਡਰਸ਼ਿਪ ਨੇ ਤੈਅ ਕੀਤਾ ਕਿ ਬਹੁਤ ਹੈ ਵੀ ਆਪਾਂ ਹੁਣ ਮੰਗ ਪੱਤਰ ਦੇ ਦਈਏ ਤੇ ਮੁੱਖ ਮੰਤਰੀ ਦੇ ਘਰੋਂ OSD ਤੇ ਹੋਰ ਨੁਮਾਇੰਦੇ ਆ ਗਏ ਜੀ, ਲਓ ਜੀ ਮੰਗ ਪੱਤਰ ਲੈ ਲਓ ਜੀ, ਤਸਵੀਰਾਂ ਹੋ ਗਈਆਂ, ਸਾਰਾ ਕੁਝ ਹੋ ਗਿਆ। ਲੀਡਰਸ਼ਿਪ ਦਾ ਤੈਅ ਕਰ ਲਿਆ ਕਿ ਇੱਥੋਂ ਵਾਪਸ ਮੁੜੀਏ। ਠੀਕ ਹੈ। ਪਰ ਜਿਹੜੇ ਨਾਲ ਸਮਰਥਕ ਚਾਹਣ ਵਾਲੇ ਪ੍ਰਦਰਸ਼ਨ ਕਰਨ ਆਏ ਸੀ, ਉਹ ਕਹਿੰਦੇ ਵੀ ਹੁਣ ਤਾਂ ਮੁੱਖ ਮੰਤਰੀ ਦੇ ਘਰ ਤੱਕ ਤਾਂ ਜਾ ਕੇ ਜਾਵਾਂਗੇ। ਬਸ ਫਿਰ ਖਬਰ ਆਉਣ ਲੱਗ ਪਈਆਂ ਕਿ ਮੁੱਖ ਮੰਤਰੀ ਦਾ ਘਰ 3 ਕਿਲੋਮੀਟਰ ਦੂਰ, ਪ੍ਰਦਰਸ਼ਨਕਾਰੀ ਮੁੱਖ ਮੰਤਰੀ ਦੇ ਘਰ ਤੋਂ 2 ਕਿਲੋਮੀਟਰ ਦੂਰ, ਮੁੱਖ ਮੰਤਰੀ ਦੇ ਘਰ ਤੋਂ 1.5 ਕਿਲੋਮੀਟਰ ਦੂਰ। ਫਿਰ ਉੱਥੇ ਬੈਰੀਕੇਡਿੰਗ ਵਧਾਤੀ, ਫਿਰ ਉੱਥੋਂ ਮੋੜਨੇ ਸ਼ੁਰੂ ਕਰਤੇ ਉਹ ਤੋਂ ਪਰੇ। ਫਿਰ ਉਹ ਕਹਿੰਦੇ ਚੱਲ ਰਾਜਪਾਲ ਦੇ ਘਰ ਕਨੀ ਨੂੰ ਹੋ ਜਾਓ, ਫਿਰ ਉੱਧਰ ਨੂੰ ਪਹੁੰਚ ਗਏ। ਸੋ ਚੰਡੀਗੜ੍ਹ ਦੇ ਵਿੱਚ ਕਾਫੀ ਤਕੜਾ ਪ੍ਰਦਰਸ਼ਨ ਰਿਹਾ ਤੇ ਜਿਹਦੇ ਨਾਲ ਇੱਕ ਚੰਗਾ ਸੁਨੇਹਾ ਆਉਂਦੀਆਂ ਚੋਣਾਂ ਦੇ ਲਈ ਦੇਣ ਚ ਹੋਈ ਕਿ ਸਾਨੂੰ ਵੀ ਤੁਸੀਂ ਅਣਦੇਖਾ ਨਹੀਂ ਕਰ ਸਕਦੇ, ਅਸੀਂ ਵੀ ਕਿਤੇ ਨਾ ਕਿਤੇ ਖੜੇ ਨਜ਼ਰ ਆਵਾਂਗੇ। ਔਰ ਲੋਕ ਇਹ ਵੀ ਚਰਚਾਵਾਂ ਕਰਨ ਲੱਗੇ ਨੇ ਕਿ ਕੀ ਇਹ ਅਕਾਲੀ ਦਲ ਬਾਦਲ ਦਾ ਬਦਲ ਬਣ ਜਾਏਗਾ ਪੰਜਾਬ ਚ? ਚੋਣ ਜਿੱਤਣਾ ਜਾਂ ਸੱਤਾ ਚ ਆਉਣਾ ਸਵਾਲ ਨਹੀਂ, ਸਵਾਲ ਇਹ ਹੋ ਗਿਆ ਕਿ ਕੀ ਮੁਕਾਬਲੇਦਾਰ ਧਿਰ ਹੋਏਗੀ ਹੁਣ ਇਹ ਵੀ। ਸੋ ਇਸ ਨੂੰ ਹਵਾ ਦੇਣ ਦੇ ਵਿੱਚ ਜਾਂ ਇਸ ਦੀ ਚਰਚਾ ਕਰਾਉਣ ਦੇ ਵਿੱਚ, ਦੂਜੇ ਦਲਾਂ ਦੇ ਵਿੱਚ ਆਪਣੇ ਆਪ ਨੂੰ ਨੋਟਿਸ ਕਰਾਉਣ ਦੇ ਵਿੱਚ ਕੱਲ ਅੰਮ੍ਰਿਤਪਾਲ ਦੀ ਧਿਰ, ਇਹ ਜਥੇਬੰਦੀ ਵਾਰਸ ਪੰਜਾਬ ਦੇ ਕਾਮਯਾਬ ਹੋਈ ਹੈ।
ਸਹੀ। ਇਹਦੇ ਨਾਲ ਇੱਕ ਨੁਕਤਾ ਜ਼ਰੂਰ ਬਚਣਾ ਬਣਦਾ ਹੈ। ਹੂੰ। ਉਹ ਨੁਕਤਾ ਹੈ ਚੰਡੀਗੜ੍ਹ ਪੁਲਿਸ। ਹੁਣ ਤੋਂ 6 ਮਹੀਨੇ 7 ਮਹੀਨੇ ਪਹਿਲਾਂ ਚੰਡੀਗੜ੍ਹ ਵੱਲ ਨੂੰ ਬਹੁਤ ਪ੍ਰਦਰਸ਼ਨ ਹੋਏ ਨੇ ਪੰਜਾਬ ਚੋਂ। ਆਪਾਂ ਪਿਛਲਾ ਦੌਰ ਛੱਡਦੀ ਆ, ਪਿਛਲੇ 4-4.5 ਸਾਲ ਚ ਪੰਜਾਬ ਪੁਲਿਸ ਵੀ ਚੰਡੀਗੜ੍ਹ ਦੀ ਪੁਲਿਸ ਨਾਲ ਮਿਲ ਕੇ ਇਹ ਕੰਮ ਚ ਕਿ ਰੁਕ ਦੋ ਜੀ, ਜਾਣ ਨਾ ਦਿਓ ਜੀ, ਵੜਨ ਨਾ ਦਿਓ ਜੀ, ਆਉਣ ਨਾ ਦਿਓ। ਸਹੀ ਹੈ ਸਹੀ ਹੈ, ਆਪਾਂ ਦੇਖਿਆ ਇਹ ਕਵਾਇਦ ਬਹੁਤ ਚੱਲੀ ਤੇ ਲਗਭਗ SKM ਦੇ ਵੀ ਵੱਡੇ ਪ੍ਰਦਰਸ਼ਨ, ਹੋਰ ਤਰ੍ਹਾਂ ਦੇ ਵੱਡੇ ਪ੍ਰਦਰਸ਼ਨ ਰੋਕ ਦਿੱਤੇ ਜਾਂਦੇ ਰਹੇ। ਪਰ ਫਿਰ ਅਚਾਨਕ ਪਤਾ ਲੱਗਾ ਜੀ ਕਿ ਇਹ ਲਓ ਜੀ ਅਗਰਾਹਾਂ ਜਥੇਬੰਦੀ ਨੂੰ ਤਾਂ ਜੀ 34 ਸੈਕਟਰ ਦੇ ਵਿੱਚ ਪ੍ਰਦਰਸ਼ਨ ਕਰਨ ਦੀ ਆਗਿਆ ਵੀ ਮਿਲ ਗਈ ਤੇ ਉਹ ਤੋਂ ਗਾਹਾਂ ਮਟਕਾ ਚੌਂਕ ਤੱਕ ਜਾਣ ਦੀ ਮਨਜ਼ੂਰੀ ਵੀ ਮਿਲ ਗਈ। ਫਿਰ ਇੱਕ ਵਾਰ ਫਿਰ ਅਗਰਾਹਾਂ ਤੇ ਉਹਨਾਂ ਦੀਆਂ ਹੋਰ ਜਥੇਬੰਦੀਆਂ ਨੂੰ ਮੌਕਾ ਮਿਲਿਆ ਕਿ ਠੀਕ ਹੈ ਜੀ ਤੁਸੀਂ ਆ ਜਾਓ ਚੰਡੀਗੜ੍ਹ ਚ। ਫਿਰ ਰਾਜੇਵਾਲ ਹੋਰਾਂ ਦੀ ਧਿਰ ਨੂੰ ਕਿ ਮੋਟਰਸਾਈਕਲ ਮਾਰਚ ਕਰ ਜਾਓ ਜੀ, ਆ ਜਾਓ। ਤੇ ਹੁਣ ਇਹ ਜਥੇਬੰਦੀ ਭਾਰਤ ਪੰਜਾਬ ਦੇ ਚੰਡੀਗੜ੍ਹ ਚ ਦਾਖਲ ਹੋਈ। ਕੀ ਪੁਲਿਸ ਨੇ ਆਪਣਾ ਰੁਖ ਬਦਲਿਆ? ਸਹੀ ਹੈ। ਕੀ ਪੁਲਿਸ ਦਿਖਾਉਣ ਨੂੰ ਬੈਰੀਕੇਡਿੰਗ ਕਰਦੀ ਆ? ਹੁਣ ਕੀ ਉਹ ਰੋਕਣਾ ਨਹੀਂ ਚਾਹੁੰਦੀ ਕਿ ਆਉਣ ਦਿਓ? ਕੀ ਉਹ ਟਕਰਾਅ ਤੋਂ ਬਚਣ ਦੀ ਨੀਤੀ ਚ ਹੈ ਕਿ ਅਸੀਂ ਕਾਹਨੂੰ ਛਿੱਤਰ ਖਾਈ ਜਾਈਏ, ਲੀਡਰ ਪੰਗੇ ਪਾਉਂਦੇ ਨੇ ਸਾਡੇ ਲਈ? ਕੀ ਪੁਲਿਸ ਅਧਿਕਾਰੀਆਂ ਨੂੰ ਇਹ ਸਮਝ ਦਾ ਵਿਸ਼ਾ ਬਣਿਆ ਕਿ ਉਨੀ ਕਾਰਵਾਈ ਪਾਓ ਜਿੰਨੀ ਕੁ ਦਿਖਦੀ ਰਵੇ, ਜਾਂ ਇਹਦੇ ਪਿੱਛੇ ਸੈਂਟਰ ਦੀ ਕੋਈ ਯੋਜਨਾ, ਅਮਿਤ ਸ਼ਾਹ ਦੀ ਕੋਈ ਨੀਤੀ ਕੰਮ ਕਰਦੀ ਹੈ ਕਿ ਜੇ ਦਿੱਲੀ ਵਾਲੇ ਪਾਸੇ ਨੂੰ ਆਉਣ ਤਾਂ ਸ਼ੰਭੂ ਤੇ ਰੋਕ ਲਓ, ਜੇ ਚੰਡੀਗੜ੍ਹ ਚ ਵੜਨ ਤਾਂ ਵੜਨ ਦੋ, ਇਹਦੇ ਨਾਲ ਪੰਜਾਬ ਸਰਕਾਰ ਘਿਰਦੀ ਆ, ਘਿਰਨ ਦੋ, ਇਹਨਾਂ ਦੀ ਚਰਚਾ ਹੁੰਦੀ ਆ, ਹੋਣ ਦੋ। ਕੀ ਇਹ ਚੋਣਾਂ ਨੂੰ ਧਿਆਨ ਚ ਰੱਖ ਕੇ ਕੋਈ ਫਾਰਮੂਲਾ ਬਦਲਿਆ? ਇਸ ਦੇ ਉੱਤੇ ਵੀ ਨੁਕਤਾ ਨਿਗਾਹ ਦੇ ਉੱਤੇ ਚਰਚਾ ਕਰਨ ਦੀ ਲੋੜ ਹੈ, ਇਹਦੇ ਤੇ ਵੀ ਨਜ਼ਰ ਰੱਖਣ ਦੀ ਲੋੜ ਹੈ। ਜੀ ਬਿਲਕੁਲ, ਇਹ ਵਾਜਬ ਸਵਾਲ ਹੈ ਸ਼ਰਮਾ ਜੀ ਤੁਹਾਡਾ, ਕਿਉਂਕਿ ਪਿਛਲੇ ਕੁਝ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਚੰਡੀਗੜ੍ਹ ਦੇ ਨੇੜੇ ਨਹੀਂ ਫੜਕਣ ਦਿੱਤਾ ਪੰਜਾਬੀਆਂ ਨੂੰ। ਆਪਾਂ ਇੱਕ ਵਾਰੀ ਚਰਚਾ ਵੀ ਕੀਤੀ ਸੀ ਨਾ, ਤੁਸੀਂ ਕਿਹਾ ਸੀ ਉਸ ਚਰਚਾ ਦੇ ਵਿੱਚ ਵੀ ਹੁਣ ਤਾਂ ਇੱਕ ਸੰਕੇਤਕ ਜਿਹਾ ਧਰਨਾ ਹੁੰਦਾ, ਉਹ ਬਾਹਰ ਇੱਕ ਗਰਾਊਂਡ ਜੀ ਦਿੱਤੀ ਵੀ ਹੈ ਸੈਕਟਰ 25 ਦੇ ਵਿੱਚ ਸ਼ਾਇਦ, ਵੀ ਉੱਥੇ ਆਪਦਾ ਧਰਨਾ ਦੇ ਦਿਓ ਤੇ ਜਾਓ। ਉੱਥੇ ਵੀ ਨਹੀਂ ਜਾਣ ਦਿੰਦੇ, ਉੱਥੇ ਵੀ ਨਹੀਂ ਜਾਣ ਦਿੰਦੇ। ਹਾਂਜੀ, ਉਹ ਮੋਹਾਲੀ ਦਾ ਇੱਕ ਚੌਂਕ ਆ, YPS ਸ਼ਾਇਦ ਚੌਂਕ ਆ, ਉੱਥੇ ਰੋਕ ਲੈਂਦੇ ਆ। ਸੋ ਇਹ ਵਾਕਈ ਇਸ ਥਿਊਰੀ ਵਾਲੇ ਪਾਸੇ ਵੀ ਦੇਖਣੀ ਬਣਦੀ ਹੈ ਗੱਲ ਕਿ ਵਾਕਈ ਕੇਂਦਰ ਚਾਹੁੰਦਾ ਵੀ ਸ਼ੰਭੂ ਤੱਕ ਰੋਕੋ ਤੇ ਉਸ ਤੋਂ ਬਾਅਦ ਆਪਦੇ ਚੰਡੀਗੜ੍ਹ 'ਚ ਜੋ ਮਰਜ਼ੀ ਕਰੀ ਜਾਣ, ਸਾਨੂੰ ਕੀ ਉਹਦੇ ਨਾਲ ਲੈਣਾ ਦੇਣਾ। ਅਗਲੀ ਗੱਲ ਕਰੀਏ ਪੇਪਰ ਲੀਕ ਦੀ। ਪੰਜਾਬ ਦੇ ਵਿੱਚ ਵੀ ਇਹ ਖਾਸਾ ਵੱਡਾ ਮੁੱਦਾ ਬਣਿਆ ਹੋਇਆ, ਵਿਰੋਧੀ ਪਾਰਟੀਆਂ ਵੀ ਇਹਦੇ ਤੇ ਹੁਣ ਪੂਰੀ ਸਿਆਸਤ ਕਰ ਰਹੀਆਂ ਨੇ। ਪੇਪਰ ਲੀਕ ਮਾਮਲੇ ਦੇ ਵਿੱਚ ਕੀ ਪੰਜਾਬ ਦੇ ਵੀ ਕਿਸੇ ਮੰਤਰੀ ਦਾ ਅਸਤੀਫਾ ਹੋ ਸਕਦਾ ਸ਼ਰਮਾ ਜੀ? ਰਵਿੰਦਰ ਜੀ, ਜਦੋਂ ਦਿੱਲੀ 'ਚ ਜੰਤਰ ਮੰਤਰ ਤੇ ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਚੱਲਦੀ ਸੀ, ਪ੍ਰਦਰਸ਼ਨ ਚੱਲਦਾ ਸੀ, ਤਾਂ ਸਭ ਤੋਂ ਵੱਧ ਜੇ ਦਿਲ 'ਚ ਦਰਦ ਉੱਠ ਰਿਹਾ ਸੀ, ਕਿਸੇ ਦੇ ਢਿੱਡੀ ਪੀੜ ਹੋ ਰਹੀ ਸੀ, ਤਾਂ ਆਮ ਆਦਮੀ ਪਾਰਟੀ ਦੀ ਹੋ ਰਹੀ ਸੀ ਕਿ ਬਹੁਤ ਬਈ ਧੱਕਾ ਹੋ ਗਿਆ ਨੌਜਵਾਨੀ ਨਾਲ, ਬੜਾ ਮਾੜਾ ਹੋ ਗਿਆ ਬਈ, ਇਹ ਤਾਂ ਹੋਣਾ ਚਾਹੀਦਾ। ਕੇਜਰੀਵਾਲ ਨੇ ਕੋਸ਼ਿਸ਼ ਵੀ ਕੀਤੀ ਕਿ ਸਟੇਜ ਤੇ ਪੱਕੀ ਹੋ ਮੈਨੂੰ ਥਾਂ ਮਿਲ ਜਾਵੇ ਉਹਨਾਂ ਦੇ, ਮੈਂ ਉੱਥੇ ਹੀ ਬਹਿ ਜਾਵਾਂ, ਦਿੱਲੀ 'ਚ ਮੇਰੀ 65 ਦੁਆਰਾ ਇਸੇ ਅੰਦੋਲਨ ਦੇ ਰਾਹੀਂ ਲੱਗ ਜਾਵੇ। ਕੀ ਸੰਜੇ ਸਿੰਘ, ਕੀ ਮਨੀਸ਼ ਸਿਸੋਦੀਆ, ਸਾਰੇ ਝੋਕ ਤੇ ਭਗਵੰਤ ਮਾਨ ਦੀਆਂ ਵੀਡੀਓ ਵੀ ਬਣ ਰਹੀਆਂ। ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਉੱਥੇ ਅੰਦੋਲਨ 'ਚ ਫਿਰ ਰਹੇ ਨੇ। ਪੂਰੀ ਜ਼ੋਰ ਅਜ਼ਮਾਇਸ਼ ਕੀਤੀ ਆਮ ਆਦਮੀ ਪਾਰਟੀ ਨੇ ਕਿ ਇਹਦੇ ਨਾਲ ਸਾਡੀ ਦਿੱਖ ਮੁੜ ਕੇ ਬਹਾਲ ਹੋ ਜਾਵੇ ਕਿ ਅਸੀਂ ਲੋਕ ਹਿਤੈਸ਼ੀ, ਨੌਜਵਾਨ ਹਿਤੈਸ਼ੀ ਅਸੀਂ ਹੋਵਾਂ। ਚਲੋ ਦਾਲ ਉਹੀ ਜੀ ਤਾਂ ਨਹੀਂ ਗਲੀ, ਪਰ ਇਹਨਾਂ ਨੇ ਆਪਣੇ ਆਪ ਨੂੰ ਦਰਦੀ ਜ਼ਰੂਰ ਦਿਖਾਇਆ ਕਿ ਅਸੀਂ ਨੌਜਵਾਨ ਪੱਖੀ ਆ, ਅਸੀਂ ਪੇਪਰ ਲੀਕ ਮਾਮਲੇ ਦੇ ਵਿਰੋਧੀ ਆ। ਠੀਕ ਹੈ। ਤੇ ਜਦੋਂ ਉਹ ਸਭ ਚੱਲਦੀ ਪ੍ਰਕਿਰਿਆ ਦੇ ਦਰਮਿਆਨ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਫਾਰਮੇਸੀ ਪੇਪਰ ਲੀਕ ਦਾ ਮਾਮਲਾ ਆਇਆ, ਤਦ ਮੁੱਢੋਂ ਹੀ ਮੁੱਕਰ ਕੇ ਕਿੱਥੇ ਪੇਪਰ ਲੀਕ ਜੀ, ਤਾਂ ਨਕਲ ਦਾ ਮਾਮਲਾ। ਮੁੱਖ ਮੰਤਰੀ ਨੂੰ ਦੇਖ ਲਓ, ਹਰਜੋਤ ਬੈਂਸ ਨੂੰ ਦੇਖ ਲਓ, ਚਲੋ ਦਿੱਲੀ ਵਾਲੇ ਤਾਂ ਭਗੌੜੇ ਹੋ ਗਏ ਜੀ। ਮਤਲਬ ਜਿਹੜੇ ਇਸ ਤਰੀਕੇ ਕਰਨ ਵਾਲੇ ਸੀ ਕਿ ਅੱਛਾ ਜੇ ਬੇਅਦਬੀ ਰੋਕੂ ਐਕਟ ਦੇ ਰਾਹੀਂ, ਆਹ ਸ਼ੁਕਰਾਨਾ ਯਾਤਰਾ ਦੇ ਰਾਹੀਂ ਇਹ ਸਿੱਖੀ ਵੋਟ ਨਹੀਂ ਪੱਕੀ ਹੋ ਰਹੀ, ਫਿਰ ਹੁਣ ਡਮਰੂ ਵਜਾਉਣ ਲੱਗ ਜਾਓ ਸ਼ਿਵਜੀ ਵਾਲਾ, ਤੇ ਆਪਾਂ ਸ਼ਹਿਰਾਂ 'ਚ ਪ੍ਰੋਗਰਾਮ ਸ਼ੁਰੂ ਕਰ ਦੋ ਕਿ ਇੱਕ ਸ਼ਾਮ ਸ਼ਿਵ ਕੇ ਨਾਮ, ਇਹਦੇ ਨਾਲ ਗੱਲ ਬਣ ਜੂਗੀ। ਕੇਜਰੀਵਾਲ ਉਹਨਾਂ ਪ੍ਰੋਗਰਾਮਾਂ 'ਚ ਮੂਹਰੇ ਆ ਕੇ ਬੈਠਣ ਲੱਗ ਪਏ, ਆਪਣੇ ਆਪ ਨੂੰ ਹਿੰਦੂ ਚਿਹਰਾ, ਸਨਾਤਨੀ ਚਿਹਰਾ ਦਿਖਾਉਣ ਦੀ ਕੋਸ਼ਿਸ਼ 'ਚ। ਫਿਰ ਅਚਾਨਕ ਪਤਾ ਨਹੀਂ ਕੀ ਵਿਗੜਿਆ, ਉਹਨੂੰ ਪਟਿਆਲੇ ਤੋਂ ਲੈ ਕੇ ਰੋਪੜ ਤੱਕ ਦੇ ਸਾਰੇ ਪ੍ਰੋਗਰਾਮਾਂ 'ਚ ਭਗੌੜੇ ਵੀ ਹੋ ਗਏ, ਗਾਇਬ ਹੋ ਗਏ ਕਿ ਨਹੀਂ ਜੀ, ਦੌਰੇ ਰੱਦ ਹੋ ਗਏ। ਕੀ ਪੇਪਰ ਲੀਕ ਵਾਲਾ ਮਾਮਲਾ ਉੱਚ ਕਰ ਰਹੇ ਨੇ? ਕੀ ਮੁੱਖ ਮੰਤਰੀ ਵਾਲੇ ਮਾਮਲਿਆਂ ਤੋਂ ਔਖੇ ਨੇ, ਜਾਂ ਸਰਕਾਰ ਲਗਾਤਾਰ ਹੋਰ ਮੁੱਦਿਆਂ 'ਚ ਕਰ ਰਹੀ ਹੈ, ਇਹ ਤੋਂ ਚਿੰਤਤ ਨੇ, ਜਾਂ ਇਹ ਦਿਖਾਉਣ ਦੀ ਕੋਸ਼ਿਸ਼ ਹੈ ਦਿੱਲੀ ਵਾਲੇ ਤਾਂ ਹੁਣ ਪਰੇ ਹੋ ਗਏ? ਪਰ ਇਸ ਦੇ ਬਾਵਜੂਦ ਪੇਪਰ ਲੀਕ ਵਾਲਾ ਮਾਮਲਾ ਪੰਜਾਬ ਦਾ ਇਹਨਾਂ ਦੇ ਗਲ ਦੀ ਹੱਡੀ ਬਣ ਗਿਆ। ਹੁਣ ਇਹ ਕਹਿੰਦੇ ਵੀ ਇਹ ਤਾਂ ਸਿਰਫ ਨਕਲ ਦਾ ਮਾਮਲਾ ਜੀ। ਤੇ ਜਿਹੜੇ ਮਤਲਬ ਕਿ ਸਰਕਾਰ ਦੇ ਵਿੱਚ ਕੁਝ ਧਿਰਾਂ ਨੇ ਜਾਂ ਕੁਝ ਵਿਰੋਧੀ ਧਿਰਾਂ ਨੇ, ਉਹ ਕਹਿੰਦੀਆਂ ਵੀ ਨਹੀਂ ਇਹ ਤਾਂ ਪੇਪਰ ਲੀਕ ਦਾ ਮਾਮਲਾ ਹੈ। ਜਿਹੜੇ ਸਿੱਖਿਆ ਤੰਤਰ ਨੂੰ ਸਮਝਦੇ ਨੇ, ਮਾਹਰ ਨੇ, ਮੈਂ ਕੁਝ ਉਹਨਾਂ ਨਾਲ ਰਾਬਤਾ ਕੀਤਾ, ਉਹ ਕਹਿੰਦੇ ਵੀ ਪੇਪਰ ਲੀਕ ਦਾ ਮਾਮਲਾ ਨਹੀਂਗਾ, ਤਾਂ ਕੰਬੋ ਆਫਰ ਹੈ। ਠੀਕ ਹੈ, ਅੱਛਾ। ਇਹ ਪੇਪਰ ਲੀਕ ਦਾ ਮਾਮਲਾ ਵੀ ਹੈ, ਇਹ ਨਕਲ ਦਾ ਮਾਮਲਾ ਵੀ ਹੈ,
ਤੇ ਇੱਕ ਗਰੋਹ ਰਾਹੀਂ ਸੌਦੇਬਾਜ਼ੀ ਦਾ ਮਾਮਲਾ ਵੀ ਹੈ ਅੱਗੇ ਸੈਟਲ ਕਰਾਉਣਾ। ਇਹ 3 ਤਰ੍ਹਾਂ ਦੀ ਕੰਬੋ ਸਾਰੇ ਘੇਰਿਆਂ 'ਚ ਹੀ ਆਉਂਦਾ। ਪ੍ਰਵੀਨ ਜੀ, ਤੁਹਾਨੂੰ ਧਿਆਨ 'ਚ ਹੋਊਗਾ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬਤੌਰ ਕਮੇਡੀ ਕਲਾਕਾਰ ਹੁੰਦੇ ਸੀ ਤਾਂ ਇਹਨਾਂ ਦੀ ਇੱਕ ਨਾ ਕਮੇਡੀ ਦਾ ਸਕਿੱਟ ਜੀ ਬਹੁਤ ਚੱਲਦੀ ਹੁੰਦੀ ਸੀ ਕਿ ਸਪੀਕਰ ਲਾ ਕੇ 10ਵੀਂ 12ਵੀਂ ਦਾ ਪੇਪਰ ਕਰਾ ਰਹੇ ਨੇ ਜੀ ਜਵਾਕਾਂ ਨੂੰ ਅੰਦਰ, ਹਾਂਜੀ ਹਾਂਜੀ ਆਹ ਲਿਖ ਲਓ, ਬਹੁਤ ਚੱਲਦੀ ਸੀ। ਉਸ ਸਮੇਂ ਟੈਕਨੋਲੋਜੀ ਦਾ ਜਿਹੜਾ ਦੌਰ ਸੀਗਾ ਮਾਈਕ ਵਾਲਾ, ਉਹਦੇ ਰਾਹੀਂ ਇਹਨਾਂ ਨੇ ਫਾਰਮੂਲਾ ਕੱਢਿਆ। ਨਹੀਂ ਤਾਂ ਅੱਗੇ ਇਹੀ ਸੀ ਨਾ ਕਿ ਅੰਦਰੋਂ ਕੋਈ ਪਤਾ ਲੱਗਿਆ ਸਵਾਲ ਆਇਆ ਤਾਂ ਉਹਦੀ ਪਰਚੀ ਫੜ ਕੇ ਜਾਲੀ 'ਚ ਨੂੰ ਸੁੱਟ ਦਿਓ ਅੰਦਰ। ਤੇ ਇਹਨਾਂ ਨੇ ਉਹ ਤਰੀਕਾ ਬਦਲ ਕੇ ਦਿਖਾਇਆ ਕਿ ਲਓ ਵੀ ਹੁਣ ਤਾਂ ਪੇਪਰ ਐ ਵੀ ਹੋ ਜਾਂਦੇ ਨੇ, ਬੀਚ ਚੋਂ ਬੋਲ ਕੇ ਲਿਖਾਈ ਜਾਓ। ਹੁਣ ਅੱਜ ਦੀ ਤਰੀਕ 'ਚ ਇਹਨਾਂ ਦੀ ਸਰਕਾਰ ਹੈ ਤੇ ਇਹਨੂੰ ਪਤਾ ਨਹੀਂਗਾ ਟੈਕਨੋਲੋਜੀ ਕਿੱਥੇ ਪਹੁੰਚ ਗਈ। ਸਹੀ ਹੈ। ਇਹ ਗੱਲ ਸਾਬਤ ਹੋ ਗਈ ਕਿ ਵੀ ਇੱਕ ਬੰਦਾ ਅੰਦਰ ਕੈਮਰੇ ਵਾਲਾ ਪੈਨ ਲੈ ਕੇ ਜਾਂਦਾ, ਉਹ ਫੋਟੋ ਖਿੱਚਦਾ ਕੁਐਸਚਨ ਆਨਸਰ ਉਹਦੀ ਕੁਐਸਚਨ ਪੇਪਰ ਦੀ। ਉਹ ਕੁਐਸਚਨ ਪੇਪਰ ਭਵਾਨੀ ਦੇ ਵਿੱਚ ਇੱਕ ਹਰਿਆਣਵੀ ਕੋਲ ਪਹੁੰਚਦਾ, ਉੱਥੋਂ ਰਾਜਸਥਾਨ ਨਾਲ ਸੰਬੰਧਿਤ ਬੰਦੇ ਨੇ ਜਿਨ੍ਹਾਂ ਨੇ ਜਵਾਬ ਦੇਣੇ ਨੇ ਉਹਨਾਂ ਕੋਲ ਪਹੁੰਚਦਾ, ਉਹ ਬੈਠੇ ਨੇ ਫਰੀਦਕੋਟ ਹੀ, ਹੈ ਨਾ, ਤੇ ਉੱਥੋਂ ਹੀ ਉਹ ਜਵਾਬ ਅੰਦਰ ਦੇਣੇ ਸ਼ੁਰੂ ਕਰਦੇ ਨੇ। ਤੇ 250-300 ਜਵਾਕ ਇਹਨਾਂ ਦੇ ਕੰਟਰੋਲ 'ਚ ਹੈ, ਇਹਨਾਂ ਦੇ ਦਾਇਰੇ 'ਚ ਹੈ, ਜਿਨ੍ਹਾਂ ਨੂੰ ਮਤਲਬ ਤੁਸੀਂ ਕਹਿ ਸਕਦੇ ਹੋ ਬਲੂਟੁੱਥ ਰਾਹੀਂ ਆਹ ਕੰਨਾਂ ਦੇ ਈਅਰ ਉਹਦੇ ਰਾਹੀਂ ਤੇ ਇਸ ਤਰੀਕੇ ਨਾਲ ਉਹਨਾਂ ਨੂੰ ਜਵਾਬ ਮਿਲ ਰਹੇ ਨੇ। ਤੇ ਜੀ 5 ਲੱਖ ਤੋਂ ਲੈ ਕੇ 13-14 ਲੱਖ ਤੱਕ ਦਾ ਸੌਦਾ ਹੈ। ਬਿਲਕੁਲ ਕਿ ਹਾਂ ਵੀ ਕਿਸੇ ਤਰ੍ਹਾਂ ਇਹ ਸੈਟਲਮੈਂਟ ਕਰਕੇ ਉਹਨਾਂ ਨੂੰ ਪੇਪਰ ਕਰਾਉਣੇ। ਤੇ ਇਹਦੇ ਵਿੱਚੋਂ ਜਿਹੜੇ ਮੁੱਢਲੇ 30-40 ਚ ਆਏ ਨੇ ਉਹ ਜ਼ਿਆਦਾਤਰ ਹਰਿਆਣਵੀ ਰਾਜਸਥਾਨੀ ਨੇ। ਸੋ ਇਹ ਸਾਰਾ ਕੁਝ ਇਸ਼ਾਰਾ ਕਰਦਾ ਕਿ ਕਿਵੇਂ ਚੱਲ ਰਿਹਾ ਸੀ ਮਿਲ ਕੇ ਗਰੋਹ ਦਾ ਕੰਮ ਹੈ। ਤੇ ਇਹਦੇ ਵਿੱਚ ਪੇਪਰ ਦੇ ਵਿੱਚ ਨਕਲ ਦਾ ਮਾਮਲਾ ਸਿਰਫ ਕਮਰੇ ਦੇ ਅੰਦਰ ਹੁੰਦਾ ਹੈ, ਹਾਲ ਦੇ ਅੰਦਰ ਹੁੰਦਾ ਜੀ, ਕਿ ਕੋਈ ਪਰਚੀ ਲੈ ਗਿਆ, ਇੱਕ ਦੂਜੇ ਨੂੰ ਪਰਚੀ ਫੜਾਤੀ, ਪਰਚੀ ਫੜੀ ਗਈ, ਜਾਂ ਇੱਕ ਦੂਜੇ ਤੋਂ ਪੇਪਰ ਦੇਖ ਰਿਹਾ, ਉਦੋਂ ਮੁਰਲੇ ਤੋਂ ਦੇਖ ਰਿਹਾ, ਸੱਜੇ ਖੱਬੇ ਵਾਲੇ ਤੋਂ ਦੇਖ ਕੇ ਪੁੱਛ ਕੇ ਲਿਖ ਰਿਹਾ, ਉਹ ਹੈ ਨਕਲ ਦਾ ਮਾਮਲਾ। ਸਹੀ ਹੈ। ਜੇ ਪੇਪਰ ਤੋਂ ਪਹਿਲਾਂ ਜਾਂ ਪੇਪਰ ਖਤਮ ਹੋਣ ਤੋਂ ਪਹਿਲਾਂ ਕੁਐਸਚਨ ਆਨਸਰ ਬਾਹਰ ਆ ਜਾਵੇ ਤਾਂ ਪੇਪਰ ਲੀਕ ਦਾ ਮਾਮਲਾ। ਸਹੀ ਹੈ। ਤੇ ਉਹ ਤੋਂ ਬਾਅਦ ਜੇ ਪਾਸ ਕਰਾ ਕੇ ਕਿਸੇ ਨੂੰ ਨੌਕਰੀਆਂ ਪੱਕੀਆਂ ਦੀ ਗਾਰੰਟੀ ਦੇ ਸੌਦੇ ਹੋਏ ਨੇ, ਫਿਰ ਇਹ ਸਰਕਾਰਾਂ ਨਾਲ ਸਿਸਟਮ ਨਾਲ ਸੌਦੇਬਾਜ਼ੀ ਦਾ ਮਾਮਲਾ। ਤੇ ਤੁਸੀਂ ਅੱਖਾਂ ਮੀਚੋਗੇ ਤਾਂ ਫਿਰ ਮੁੱਖ ਮੰਤਰੀ ਜੀ ਤੁਹਾਡੇ ਕਹਿਣ ਅਨੁਸਾਰ ਕਿ ਕਬੂਤਰ ਦੇ ਅੱਖਾਂ ਮੀਚਣ ਨਾਲ ਖਤਰਾ ਨਹੀਂ ਖਤਮ ਹੋ ਜਾਂਦਾ। ਸੋ ਇਸ ਲਈ ਜੇ ਤੁਸੀਂ ਇਹ ਤੋਂ ਅੱਖਾਂ ਮੀਚ ਲਓਗੇ ਤਾਂ ਇਹ ਨਾ ਸਮਝੋ ਕਿ ਤੁਹਾਡੇ ਲਈ ਖਤਰਾ ਖਤਮ ਹੋ ਗਿਆ। ਖਤਰਾ ਤਾਂ ਇੱਕ ਨਹੀਂ 2 ਮੰਤਰੀਆਂ ਲਈ ਖੜਾ ਹੋ ਗਿਆ। ਸਹੀ ਹੈ। ਹਾਲਤ ਇਹ ਬਣ ਗਈ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਕਹਿੰਦੇ ਵੀ ਮੇਰਾ ਅਸਤੀਫਾ ਲੈਣਾ ਲੈ ਲਓ, ਮੈਂ ਤਾਂ ਅਸਤੀਫੇ ਨੂੰ ਤਿਆਰ ਹਾਂ। ਕਿਹੜਾ ਮਾਮਲਾ? ਪਰ ਇਹ ਨਕਲ ਦਾ ਮਾਮਲਾ ਜੀ, ਇਹ ਲੀਕ ਦਾ ਮਾਮਲਾ ਤਾਂ ਹੈ ਨਹੀਂ। ਮੁੱਖ ਮੰਤਰੀ ਸਾਹਿਬ ਆ ਕੇ ਸਾਡੀ ਸਰਕਾਰ ਦਾ ਕੋਈ ਪੇਪਰ ਹੀ ਲੀਕ ਨਹੀਂ ਹੋਏ, ਲੋਕਾਂ ਨੇ ਤਰੀਕਾਂ ਕੱਢ ਕੇ ਦੇਖੀਆਂ ਕਿ ਆਹ ਚੱਕੋ 11 ਪੇਪਰ ਲੀਕ ਹੋਏ, ਦੋ ਜਵਾਬ। ਫਿਰ ਜਵਾਬ ਨਹੀਂ ਜੀ। ਚਲੋ ਫਿਰ ਸਿੱਖਿਆ ਮੰਤਰੀ ਨੂੰ ਲੱਗਿਆ ਕਿ ਤਾਂ ਮੇਰੀ ਫਸਦੀ ਜਾ ਰਹੀ ਹੈ ਕੁਰਸੀ। ਫਿਰ ਉਹ ਇਸ ਗੱਲ ਤੇ ਆ ਗਏ ਮੇਰਾ ਤਾਂ ਡਿਪਾਰਟਮੈਂਟ ਹੀ ਨਹੀਂ, ਮੇਰਾ ਨਾਲ ਕੀ ਲਿਖਾ ਦੇਗਾ ਜੀ, ਮੇਰਾ ਤਾਂ ਵਿਭਾਗ ਹੀ ਨਹੀਂ। ਫਿਰ ਲੋਕ ਕਹਿੰਦੇ ਵੀ ਜੇ ਹਰਜੋਤ ਬੈਂਸ ਨਹੀਂ ਫਿਰ ਡਾਕਟਰ ਬਲਵੀਰ ਤੋਂ ਲੈ ਲਓ ਅਸਤੀਫਾ। ਸਹੀ ਹੈ। ਇੱਕ ਤਾਂ ਲੋ ਸਿਹਤ ਦਾ ਮਾਮਲਾ ਫਿਰ ਉਹਨਾਂ ਤੋਂ ਲੈ ਲਓ। ਕੋਈ ਤਾਂ ਉਹ ਮਾਮਲਾ ਹਾਈ ਕੋਰਟ ਪਹੁੰਚ ਗਿਆ। ਹੁਣ ਇਹ ਹਾਈ ਕੋਰਟ ਦੇ ਉੱਤੇ ਵੀ ਲੋਕ ਚਰਚੇ ਕਰਾਉਂਦੇ ਨੇ ਕਿ ਆਪ ਇਹਦਾ ਨਹੀਂ ਬਚਾ ਲੈਂਦੇ ਆਪਣੀ ਜਾਨ ਛਡਾਉਣ ਲਈ। ਸਹੀ। ਬੇਅਦਬੀ ਰੋਕੂ ਵਾਲਾ ਮਾਮਲਾ ਵੀ ਉਹ ਆਪਾਂ ਕੱਲ ਗੱਲ ਕਰਕੇ ਹਟੇ ਕਿ ਸਾਈ ਭਾਈਚਾਰਾ ਪਹੁੰਚ ਗਿਆ, ਹੁਣ ਅੱਜ ਇਹ ਪਹੁੰਚ ਗਏ। ਸੋ ਲੋਕ ਕਹਿੰਦੇ ਵੀ ਇਹਦੇ ਪਿੱਛੇ ਵੀ ਨਜ਼ਰਸਾਨੀ ਕਰਨ ਦੀ ਲੋੜ ਹੈ, ਕਿਤੇ ਆਪ ਇਹਦਾ ਨਹੀਂ ਸਾਰਾ ਖੇਡ ਰਚਾ ਰਹੇ। ਸੋ ਜੋ ਵੀ ਹੋਵੇ ਪਰ ਸਰਕਾਰ ਘਿਰ ਗਈ ਆ। ਹੁਣ 2 ਮੰਤਰੀਆਂ ਦਾ ਅਸਤੀਫਾ ਹੁੰਦਾ ਹੈ, ਇੱਕ ਦਾ ਹੁੰਦਾ ਹੈ, ਕਿਸੇ ਦਾ ਵੀ ਨਹੀਂ ਹੁੰਦਾ। ਵਜਿੱਦ ਰਹਿੰਦੇ ਨੇ ਪਰ ਬਦਨਾਮੀ ਖੂਬ ਹੋ ਰਹੀ ਹੈ। ਬਿਲਕੁਲ। ਇਸੇ ਮਾਮਲੇ ਦੀ ਗੱਲ ਕਰੀਏ ਅੱਗੇ, ਬਘੇਲ ਦੇ ਆਉਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਹਿੰਦੇ ਚੰਨੀ ਵੀ ਬਗਾਵਤ ਦੇ ਰਾਹ ਪੈ ਗਏ ਜੀ। ਦੇਖੋ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ ਕਿ ਕਾਂਗਰਸ ਦਾ ਘਾਟੋ ਪ੍ਰੇਸਾ ਮੁੱਕ ਨਹੀਂ ਰਿਹਾ। ਕਾਂਗਰਸ ਦੇ ਲੀਡਰਸ਼ਿਪਾਂ ਨੇ ਤੈਅ ਕੀਤਾ ਹੋਇਆ ਕਿ ਜੋ ਮਰਜ਼ੀ ਹੋ ਜਾਵੇ ਆਪਾਂ ਆਪਸ 'ਚ ਰੱਸਾਕੱਸੀ ਕਰਕੇ ਆਪਣੀ ਟੀਮ ਨੂੰ ਆਪੇ ਹਰਾ ਲੈਣਾ। 227 ਤੱਕ ਤਾਂ ਆਪਾਂ ਖਿਲਰੇ ਜਾਣਾ ਮੈਨੂੰ ਲੱਗਦਾ। ਜੀ ਇਹ ਤੈਅ ਹੀ ਹੈ ਇਹਨਾਂ ਦਾ। ਹੋਇਆ ਇਹ ਕਿ ਬਘੇਲ ਦਾ ਤੈਅ ਹੋ ਗਿਆ ਪ੍ਰੋਗਰਾਮ ਪੰਜਾਬ ਆਉਣ ਦਾ 10 ਦਿਨ ਦਾ ਦੌਰਾ। ਠੀਕ ਹੈ ਜੀ। ਹੁਣ ਪਿਛਲੀ ਵਾਰ ਵੀ 5 ਦਿਨ ਦਾ ਦੌਰਾ ਸੀ, ਉਹਦੇ ਵਿੱਚੋਂ 4.5 ਦਿਨ ਰਾਜਾ ਵੜਿੰਗ ਦੀ ਟੀਮ ਨਾਲੇ ਵਿਚਰਿਆ। ਸਹੀ। ਇਸ ਵਾਰ ਬਘੇਲ ਹੋਰੀ 10 ਦਿਨਾਂ ਦੇ ਵਿੱਚ ਸਾਰੇ ਕਾਂਗਰਸੀਆਂ ਨੂੰ ਟਾਈਮ ਦੇਣਗੇ, ਸਾਰੀਆਂ ਧਿਰਾਂ ਨੂੰ ਟਾਈਮ ਦੇਣਗੇ, ਆਪਣੀਆਂ ਸਾਰੀਆਂ ਧੜਿਆਂ ਨੂੰ ਟਾਈਮ ਦੇਣਗੇ ਕਿ ਫਿਰ ਰਾਜਾ ਵੜਿੰਗ ਦੀ ਗੱਡੀ 'ਚ ਸਫ਼ਰ ਕਰਨਾ। ਤੇ ਫਿਰ ਤਾਂ 10 ਦਿਨ ਛੱਡੋ ਮਹੀਨਾ ਲਾ ਜੂ ਜਾਏ। ਪਰ ਕਹਿੰਦੇ ਨਹੀਂ ਜੀ, ਐਕਤੀ ਨਬਜ਼ ਟਟੋਲਣੀ ਹੈ ਕਿ ਆਖਰ ਚੰਨੀ ਧੜੇ ਦਾ ਕਿੰਨਾ ਵਜੂਦ ਹੈ, ਵੜਿੰਗ ਧੜੇ ਦਾ ਕਿੰਨਾ ਵਜੂਦ ਹੈ, ਲੋਕ ਕਿਹਨੂੰ ਚਾਹੁੰਦੇ ਨੇ। ਲੋਕਾਂ ਦੀ ਛੱਡੋ, ਤੁਸੀਂ ਆਪਣੇ ਪਾਰਟੀ ਵਰਕਰਾਂ ਨੂੰ ਪੁੱਛ ਲਓ, ਉਹੀ ਦੱਸ ਦੇਣਗੇ ਤੁਹਾਨੂੰ। ਸਹੀ ਹੈ। ਚਲੋ ਇਹ ਹੁਣ ਦੇਖਦੇ ਹਾਂ ਕਿ ਉਹ ਧਰਾਤਲ ਤੇ। ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਚੰਨੀ ਧਿਰ ਨੇ ਜਿਵੇਂ ਦਿੱਲੀ ਦੇ ਵਿੱਚ ਸੰਕੇਤ ਦਿੱਤੇ ਸੀ ਕਿ ਅਸੀਂ ਰਾਜਾ ਵੜਿੰਗ ਦੇ ਨਾਲ ਨਹੀਂ ਖੜਨਾ, ਉੱਥੇ ਪੋਸਟਰ ਲੈ ਕੇ ਖੜਨ ਵਾਲੇ ਤੋਂ ਦੂਰੀ ਬਣਾ ਕੇ ਰੱਖੀ।
ਉਸੇ ਤਰ੍ਹਾਂ ਬਘੇਲ ਦੇ ਆਉਣ ਤੋਂ ਪਹਿਲਾਂ ਇਹਨਾਂ ਨੇ ਇੱਕ ਪੋਸਟਰ ਜਾਰੀ ਕੀਤਾ ਚਰਨਜੀਤ ਚੰਨੀ ਨੇ। ਠੀਕ ਹੈ ਜੀ। ਬਾਬਾ ਫਰੀਦ ਯੂਨੀਵਰਸਿਟੀ ਦਾ ਜਿਹੜਾ ਪੇਪਰ ਲੀਕ ਦਾ ਮਾਮਲਾ, ਉਹਦੇ ਵਿੱਚ ਰੋਸ ਪ੍ਰਦਰਸ਼ਨ ਦਾ ਵਿਦਿਆਰਥੀਆਂ ਵੱਲੋਂ ਤੇ ਉਹਨਾਂ ਦੇ ਚਾਹਣ ਵਾਲਿਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਚ ਆਓ ਸ਼ਾਮਲ ਹੋਈਏ, ਆਓ ਪਹੁੰਚੀਏ। ਉੱਥੇ ਤਰੀਕ, ਸਥਾਨ, ਲੋਕੇਸ਼ਨ, ਸਮਾਂ ਸਾਰਾ ਕੁਝ ਪਾਇਆ, ਰੋਸ ਪ੍ਰਦਰਸ਼ਨ ਲਿਖਿਆ, ਆਪਣੀ ਫੋਟੋ ਲਾਈ। ਨਹੀਂ ਲਾਇਆ ਤਾਂ ਕਾਂਗਰਸ ਦਾ ਕੋਈ ਚਿੰਨ੍ਹ ਨਹੀਂ ਲਾਇਆ ਨਾਲ, ਨਾ ਆਪਣਾ ਕੋਈ ਮੌਜੂਦਾ ਉਹਦਾ, ਨਾ ਸਾਬਕਾ ਉਹਦਾ, ਤੇ ਨਾ ਹੀ ਕੋਈ ਉਹਨਾਂ ਦਾ ਚੋਣ ਨਿਸ਼ਾਨ ਜਿਹੜਾ ਹੈਗਾ ਕਾਂਗਰਸ ਦਾ। ਉਹ ਮਤਲਬ ਇਹ ਨਿਰੋਲ ਚੰਨੀ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਵੱਲੋਂ ਪੋਸਟਰ ਹੈ ਜੀ ਤੇ ਮੈਂ ਉਸ ਧਰਨੇ 'ਚ ਜਾ ਰਿਹਾ। ਠੀਕ ਹੈ ਜੀ। ਪਰ ਉਹ ਧਰਨਾ ਲੱਗਿਆ, ਵੱਡੀ ਗਿਣਤੀ 'ਚ ਸਮਰਥਕ ਕਾਂਗਰਸੀਆਂ ਦੇ ਆਏ ਤੇ ਚਿਹਰੇ ਸਾਰੇ ਧਰਨੇ ਦੇ ਵਿੱਚ ਅਗਵਾਈ ਕਰਨ ਵਾਲੇ ਕਾਂਗਰਸੀ ਸੀ। ਸੋ ਇਹ ਚੰਨੀ ਧੜੇ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਸੀ ਕਾਂਗਰਸ ਦੇ ਬੈਨਰ ਹੇਠ ਤੋਂ ਬਿਨਾਂ ਸਹੀ ਹੈ, ਕਾਂਗਰਸ ਦੇ ਨਿਸ਼ਾਨ ਤੋਂ ਬਿਨਾਂ। ਸੋ ਇਹ ਕੀ ਬਘੇਲ ਨੂੰ ਜਾਂ ਹਾਈ ਕਮਾਨ ਨੂੰ ਚੇਤਾਵਨੀ ਹੈ ਕਿ ਅਸੀਂ ਬਿਨਾਂ ਕਾਂਗਰਸ ਦੇ ਬੈਨਰ ਹੇਠ ਤੋਂ ਵੀ ਇਕੱਠ ਕਰ ਸਕਦੇ ਹਾਂ, ਅਸੀਂ ਬਿਨਾਂ ਕਾਂਗਰਸ ਤੋਂ ਵੀ ਖੇਡ ਸਕਦੇ ਹਾਂ। ਕੀ ਇਹ ਦੱਸਣ ਦੀ ਕੋਸ਼ਿਸ਼ ਹੈ ਕਿ ਜੇ ਸਾਨੂੰ ਅਣਗੌਲਿਆਂ ਕਰਕੇ ਚੱਲੋਗੇ, ਨਾ ਖੇਲਾਂਗੇ ਨਾ ਖੇਡਣ ਦੇਵਾਂਗੇ? ਕੀ ਇਹ ਉਹ ਸੁਨੇਹਾ ਕਿ ਕੀ ਇਹ ਸੰਕੇਤ ਹੈ ਕਿ ਹੁਣ ਮੈਂ ਇਕੱਲਾ ਨਹੀਂ, ਮੇਰੇ ਨਾਲ ਇੰਨੇ ਜਣੇ ਜਾਣਗੇ, ਪਤਾ ਨਹੀਂ ਨਾਲ ਜਾਣ ਲੱਗਿਆ ਕੋਈ ਤੁਰੂਗਾ ਕਿ ਨਹੀਂ ਤੁਰੂਗਾ? ਜੀ। ਪਰ ਇੱਕ ਤਰੀਕੇ ਨਾਲ ਹਾਈ ਕਮਾਂਡ ਨੂੰ ਇਹ ਵੀ ਦਿਖਾਇਆ ਜਾ ਰਿਹਾ ਕਿ ਅਸੀਂ ਇਕੱਠੇ ਆ, ਸਾਡੀ ਜਾਣ ਦੇਖੀ ਨਹੀਂ ਹੋ ਸਕਦੀ। ਸੋ ਚੰਨੀ ਨੇ ਵੀ ਤੇ ਚੰਨੀ ਦੇ ਧੜੇ ਨੇ ਵੀ ਇਸ ਪ੍ਰਦਰਸ਼ਨ ਰਾਹੀਂ ਬਾਗੀ ਸੁਰ ਮਤਲਬ ਕਿ ਅਪਣਾਉਣ ਦਾ ਇੱਕ ਸੰਕੇਤ ਹਾਈ ਕਮਾਂਡ ਨੂੰ ਦੇ ਦਿੱਤਾ। ਉਹ ਕਿੰਨੇ ਕੁ ਬਗਾਵਤ ਕਰਦੇ ਨੇ ਅੰਦਰ ਰਹਿ ਕੇ ਕਿ ਬਾਹਰ ਆ ਕੇ, ਇਹ ਉਹਦਾ ਸਮਾਂ ਦੱਸੂਗਾ। ਪਰ ਬਘੇਲ ਦਾ ਇਸ ਵਾਰ ਦਾ ਦੌਰਾ ਪੰਜਾਬ ਫੇਰੀ ਸਾਨ ਨਹੀਂ ਰਹਿਣ ਵਾਲੀ। ਸਹੀ ਹੈ ਜੀ, ਬਿਲਕੁਲ। ਅਗਲੀ ਗੱਲ ਕਰੀਏ ਬੇਅਦਬੀ ਰੋਕੂ ਕਾਨੂੰਨ ਦੀ। ਇਹਦਾ ਖਰੜਾ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਿਆ ਜੀ। ਦੇਖੋ, ਸਰਕਾਰ ਨਾ ਸਾਰੇ ਮਸਲਿਆਂ ਨੂੰ ਉਵੇਂ ਨਜਿੱਠੀ ਨਹੀਂ ਪਾ ਰਹੀ ਜੀ। ਕੱਲ ਪੈਨਸ਼ਨਰ ਦਾ ਵੱਡਾ ਪ੍ਰਦਰਸ਼ਨ ਸੀ, ਡੀ ਵਾਲਾ ਮਾਮਲਾ ਥੋੜਾ ਪੇਚ ਫਸਿਆ ਸੀ, ਤੋਂ ਨਿਬੜ ਨਹੀਂ ਰਿਹਾ। ਮੈਂ ਨਹੀਂ ਦੇਖਿਆ ਕਦੇ ਮੁੱਖ ਮੰਤਰੀ ਨੇ ਕਿਸੇ ਧਿਰ ਨੂੰ ਸੱਦ ਕੇ ਕਦੇ ਗੱਲਬਾਤ ਲਈ ਕਿਹਾ ਹੋਵੇ ਆਜੋ ਗੱਲ ਕਰੀਏ, ਆਜੋ ਮਸਲਾ ਨਿਬੇੜੀਏ। ਨਾ ਪਹਿਲਾਂ ਤਾਂ ਬਹਿੰਦੇ ਨਹੀਂ, ਜਿੱਦੇ ਬਹਿ ਜਾਂਦੇ ਭੱਜ ਜਾਂਦੇ। ਕਿਸਾਨਾਂ ਇੱਕ ਦੋ ਵਾਰ ਬੈਠੇ ਦੀ ਬਾਅਦ ਚੋਂ ਇੱਕ ਵਾਰ ਮੀਟਿੰਗ ਉੱਠ ਕੇ ਭੱਜ ਗਏ ਸੀ। ਸੋ ਇਸ ਲਈ ਉਸ ਸਥਿਤੀ ਦੇ ਵਿੱਚ ਫਿਰ ਸਫਾਈ ਕਰਮੀਆਂ ਨਾਲ ਹੋ ਗਿਆ ਜੀ ਸਮਝੌਤਾ ਸਾਡਾ, ਲਓ ਜੀ 20,000 ਕਰਤੀ ਜੀ। ਉਹ ਕਹਿੰਦੇ ਕਿਹੜੀ 20,000, ਕੱਟ ਕਟਾ ਕੇ 16,000 ਮਿਲਣੀ ਆ, ਉਹਦੇ ਨਾਲ ਘਰ ਚੱਲਣਾ। ਸਹੀ ਹੈ, ਸਾਨੂੰ ਨਹੀਂ ਮਨਜ਼ੂਰ ਤੁਹਾਡਾ। ਅੱਜ ਫਿਰ ਕਹਿੰਦੇ ਪੰਜਾਬ ਬੰਦ ਕਰਾਂਗੇ। ਸੋ ਇਸ ਲਈ ਉਹ ਵੀ ਸਮਝੌਤਾ ਸਿਰੇ ਨਹੀਂ ਚੜੇ। ਠੀਕ ਹੈ, ਕਿੰਨੀ ਆਪਾਂ ਹੜਤਾਲਾਂ ਦਾ ਜ਼ਿਕਰ ਕਰਾਂਗੇ, ਸਾਰੀਆਂ ਤਰ੍ਹਾਂ ਸੜਕਾਂ ਤੇ ਨੇ ਹੜਤਾਲਾਂ ਦੇ। ਉਹਦੇ ਵਿੱਚੋਂ ਹੀ ਇਹ ਬੇਅਦਬੀ ਰੋਕੂ ਐਕਟ ਦੇ ਮਾਮਲੇ 'ਚ ਵੀ ਘਰੇ ਸੀ ਜੀ। ਆਪਣੇ ਵੱਲੋਂ ਤਾਂ ਕਿ ਲਓ ਜੀ ਅਸੀਂ ਮੱਲ ਮਾਰਤੀ, ਅੱਜ ਤੱਕ ਕਿਸੇ ਨੇ ਕੀਤਾ ਹੀ ਨਹੀਂ ਜੋ ਕੰਮ ਭਗਵੰਤ ਮਾਨ ਨੇ ਕਰਤਾ। ਲਓ ਜੀ ਸ਼ੁਕਰਾਨਾ ਯਾਤਰਾ ਵੀ ਆਪੇ ਕੱਢ ਲਈਏ, ਆਪਣਾ ਸ਼ੁਕਰਾਨਾ ਆਪੇ ਕਰ ਲਈਏ, ਆਪਣੇ ਹਾਰ ਸਰੋਪੇ ਆਪੇ ਪਵਾ ਲਈਏ। ਬਹੁਤ ਕੁਛ ਕਰਾਉਣ ਦੀ ਕੋਸ਼ਿਸ਼, ਪਰ ਉਹ ਵੀ ਗੱਲ ਬਣੀ ਨਹੀਂ। ਸਹੀ, ਜਿਹੜੀ ਸੋਚਦੇ ਸੀ ਕਿ ਵਾਹ ਬਾਈ ਹੋਊਗੀ, ਉਹ ਹੋਈ ਨਹੀਂ। ਫਿਰ ਜਿਹੜੇ ਕਹਿੰਦੇ ਸੀ ਕਰ ਲੈਣ ਮੀਟਿੰਗਾਂ ਜਿੰਨੀਆਂ ਕਰਨੀਆਂ, ਹੁਣ ਨਹੀਂ ਬਦਲਦਾ, ਕਾਨੂੰਨ ਬਣਾਤਾ। ਤੇ ਫਿਰ ਹੁਣ ਕਹਿੰਦੇ ਜੀ SGPC ਨਾਲ ਰਾਬਤਾ ਕਰਾਂਗੇ, ਜਥੇਦਾਰ ਸਾਹਿਬ ਦੇ ਕਹਿਣ ਅਨੁਸਾਰ ਚੱਲਾਂਗੇ। ਲਓ ਜੀ ਅਸੀਂ ਰਾਬਤੇ 'ਚ। ਪਰ ਜਦੋਂ ਕੱਲ ਖਰੜਾ ਦੇਣਗੇ ਤਦ ਪਤਾ ਲੱਗਿਆ ਕਦੇ ਰਾਬਤਾ ਤਾਂ ਕੀਤਾ ਹੀ ਨਹੀਂ 1 ਮਹੀਨੇ ਤੋਂ। ਸਹੀ, ਉਹ ਤਾਂ ਜਥੇਦਾਰ ਸਾਹਿਬ ਨੇ ਵਾਰ-ਵਾਰ ਕਿਹਾ ਬਈ ਕਿ ਮਹੀਨਾ ਲੰਘ ਗਿਆ ਤੇ ਦੱਸੋ ਕੀ ਹੈ। ਉਹ ਤਾਂ ਉਹ ਕਿ ਸਾਡੇ ਮੁੜ ਕੇ ਕੋਈ ਚਿੱਠੀ ਰੁਕਾ ਜਾਰੀ ਨਾ ਹੋ ਜਾਵੇ, ਇਸ ਲਈ ਤੁਸੀਂ ਨਿੱਜਰ ਹੋਰਾਂ ਨੂੰ ਮੂਹਰੇ ਕਰਤਾ ਕਿ ਜਾਓ ਜੀ ਫਿਰ ਦਾੜਾ ਪ੍ਰਕਾਸ਼ਾ ਤੁਹਾਡਾ, ਤੁਸੀਂ ਪਹੁੰਚ ਜਾਓ। ਉਹ ਲੈ ਕੇ ਖਰੜਾ ਪਹੁੰਚ ਗਏ, ਨਾਲ ਲੈ ਗਏ DC ਨੂੰ, ਅੰਮ੍ਰਿਤਸਰ ਦੇ ਨੂੰ, SDM ਨੂੰ ਵੀ। ਉਹਦੇ ਵਿੱਚ ਉਹਨਾਂ ਦਾ ਕੀ ਕੰਮ? ਸਹੀ ਹੈ। ਤੁਸੀਂ ਆਪਣੀਆਂ ਰਾਜਨੀਤਿਕ ਸਟੇਜਾਂ ਦੇ ਉੱਤੇ ਕਦੇ ਚੀਫ ਸੈਕਟਰੀ ਨੂੰ ਚੜਾ ਲੈਂਦੇ ਹੋ, ਕਦੇ DGP ਨੂੰ ਚੜਾ ਲੈਂਦੇ ਹੋ, ਕਦੇ ਹੁਣ ਆਪਣੇ ਫੈਸਲਿਆਂ ਦਾ, ਵਿਧਾਨ ਸਭਾ ਦੇ ਫੈਸਲਿਆਂ ਦੇ DC ਨੂੰ, SDM ਨੂੰ ਲੈ ਜਾਂਦੇ ਹੋ। ਇਹਨਾਂ ਦਾ ਕੀ ਕੰਮ ਵੀ ਇਹਦੇ ਵਿੱਚ? ਜਾਓ, ਤੁਹਾਡੀ ਮੰਤਰੀ ਬੁਲਾਏ ਸੀਗੇ, ਤੁਹਾਡੇ ਸਿੱਖ MLA ਬੁਲਾਏ ਸੀਗੇ, ਤੇ ਉੱਥੇ ਤਾਂ ਕਿਸੇ ਨੂੰ ਕਸਟੋਡੀਅਨ ਦਾ ਅਰਥ ਤੱਕ ਨਹੀਂ ਸਮਝ ਆਇਆ ਕਿ ਕੀ ਕਹੀਏ। ਉੱਥੇ ਪਰਿਭਾਸ਼ਾ ਨਹੀਂ ਪਤਾ ਲੱਗੀ। ਉੱਥੇ ਤਾਂ ਤੁਸੀਂ ਸਾਬਤ ਕਰਤਾ ਕਿ ਅਸੀਂ ਪੜ੍ਹ ਕੇ ਵੀ ਨਹੀਂ ਗਏ, ਚਾਹੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਬਿੱਲ ਸੀ। ਬਾਕੀ ਬਿੱਲ ਜਿਹੜੇ ਆਮ ਹੋਣਗੇ ਉਹ ਤਾਂ ਤੁਸੀਂ ਕੀ ਪੜ੍ਹਦੇ ਹੋਗੇ ਜੇ ਪੰਜਾਬ ਦੀ ਕੌਮ ਨਾਲ, ਸਮਾਜ ਨਾਲ, ਭਾਈਚਾਰੇ ਨਾਲ ਜੁੜਿਆ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਬਿੱਲ ਤੱਕ ਨਹੀਂ ਤੁਸੀਂ ਖਰੜਾ ਪੜ੍ਹਿਆ। ਕਿੰਨੇ ਤੁਸੀਂ ਕਾਨੂੰਨ ਘਾੜੇ ਹੋ ਫਿਰ। ਤੇ ਉੱਥੇ ਜੋ ਉਧਰ ਮਜ਼ਾਕ ਬਣਿਆ ਸੀ, ਉਸ ਨੂੰ ਕਿੰਨੀ ਕੁ ਗੰਭੀਰਤਾ ਨਾਲ ਸਰਕਾਰ ਨੇ ਲਿਆ, ਉਹਦਾ ਪ੍ਰਗਟਾਵਾ ਹੋ ਗਿਆ ਕਿ ਖਰੜਾ ਤਾਂ ਦੇ ਆਏ। ਸਹੀ ਹੈ, ਪਰ ਉਹ ਖਰੜਾ ਫਿਰ ਇੱਕ ਪਾਸੇ ਨਾਲ ਸਰਕਾਰ ਵੱਲੋਂ ਹੀ ਤਿਆਰ ਹੈ। ਬੇਸ਼ੱਕ ਕਿਹਾ ਜਾ ਰਿਹਾ ਕੁਝ ਸ਼ਬਦਾਂ ਵਿੱਚ ਫਿਰ ਕਰਤਾ ਜੋ ਚਾਹੁੰਦੇ ਸੀਗੇ, ਜਿਵੇਂ ਮਤਲਬ ਬੀੜ ਸ਼ਬਦ ਆ ਗਿਆ ਹੁਣ, ਹੈ ਨਾ। ਪਰ ਅਜੇ ਵੀ ਕਸਟੋਡੀਅਨ ਜਾਂ ਹੋਰ ਜਿਹੇ ਮਸਲਿਆਂ ਦੇ ਉੱਤੇ ਪੇਚ ਫਸਣਾ। ਹੁਣ ਉਹ ਧਿਰ ਨੇ ਅਕਾਲ ਤਖਤ ਸਾਹਿਬ ਦੇ ਸਕੱਤਰ ਜਿਨ੍ਹਾਂ ਨੂੰ ਭੇਟ ਕੀਤਾ, ਉਹ ਕਹਿੰਦੇ ਜੀ ਠੀਕ ਹੈ, ਸਾਨੂੰ ਬਾਚਾਂਗੇ, ਪੜਾਂਗੇ, ਨੁਮਾਇੰਦਿਆਂ ਨਾਲ ਗੱਲ ਕਰਾਂਗੇ, ਫਿਰ ਤੁਹਾਨੂੰ ਦੱਸਾਂਗੇ। ਚੰਗਾ ਹੁੰਦਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਕਹਿੰਦੇ ਕਮੇਟੀ ਬਣਾ ਲੈਂਦੇ। ਅਸੀਂ ਤੁਹਾਨੂੰ ਕਿਹਾ ਸੀਗਾ ਕਿ SGPC ਨਾਲ ਮਿਲ ਕੇ ਕਮੇਟੀ ਬਣਾਓ, ਉਹਨੂੰ ਬਾਚ ਕੇ ਹੁਣ ਕਾਹਲੀ ਨਾ ਕਰਿਓ ਕਿ ਖਰੜਾ ਸਾਨੂੰ ਫੜਾ ਦੋ ਤੇ ਫਿਰ ਦੁਬਾਰਾ ਸੋਧਿਆ ਹੋਇਆ ਪਾਸ ਕਰ ਲਓ, ਫਿਰ ਨਵਾਂ ਪੇਜ ਫਸ ਜਾਵੇ। ਉਸ ਤੋਂ ਪਹਿਲਾਂ
ਬਾਚ ਲਓ, ਵਿਚਾਰ ਲਓ, ਸਾਂਝੇ ਤੌਰ ਤੇ ਬੈਠ ਲਓ, ਸਿੱਖ ਵਿਦਵਾਨਾਂ ਨਾਲ ਬੈਠ ਲਓ, ਸਿੱਖ ਚਿੰਤਕਾਂ ਨਾਲ ਬੈਠ ਲਓ, ਸਿੱਖ ਸੰਸਥਾਵਾਂ ਨਾਲ ਬੈਠ ਲਓ, SGPC ਨਾਲ ਬੈਠ ਲਓ, ਅਕਾਲ ਤਖਤ ਸਾਹਿਬ ਦੇ ਦੇਖ ਰੇਖ ਇੱਕ ਕਮੇਟੀ ਬਣਾ ਕੇ ਉਹਦੇ ਨਾਲ ਬੈਠ ਲਓ, ਤਾਂ ਅੱਗੇ ਵਧਿਓ। ਹੁਣ ਦੇਖਣ ਵਾਲੀ ਗੱਲ ਹੈ ਕਿ ਕੀ ਇਹ ਖਰੜਾ ਇਸ ਮਾਨਸੂਨ ਸੈਸ਼ਨ 'ਚ ਲਿਆਉਣਗੇ ਜਾਂ ਅਜੇ ਇਹ ਕਹਿਣਗੇ ਜੀ ਅਕਾਲ ਤਖਤ ਸਾਹਿਬ ਤੇ ਗਿਆ, ਉਧਰੋਂ ਮਨਜ਼ੂਰ ਹੋ ਕੇ ਆਊਗਾ, ਫਿਰ ਟਾਈਮ ਲਗਾਉਣਗੇ। ਇਹ ਵੀ ਦੇਖਣ ਵਾਲੀ ਗੱਲ ਹੋਊਗੀ। ਕਮਾਲ ਦੀ ਗੱਲ ਹੈ ਸ਼ਰਮਾ ਜੀ। ਇੱਕ ਦਿਨ ਆਪਾਂ ਚਰਚਾ ਵੀ ਕਰ ਰਹੇ ਸੀ, ਤੁਸੀਂ ਦੱਸਿਆ ਸੀਗਾ ਵੀ ਇਸੇ ਮਾਮਲੇ ਦੇ ਉੱਤੇ ਸਰਕਾਰਾਂ ਵੀ ਬਦਲ ਗਈਆਂ, 4 ਮੁੱਖ ਮੰਤਰੀ ਬਦਲ ਗਏ। ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ, ਕੈਪਟਨ ਆ ਗਏ, ਚੰਨੀ ਆ ਗਏ, ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ। ਬੇਅਦਬੀ ਦੇ ਮਾਮਲੇ ਦੇ ਵਿੱਚ ਹੀ ਧਾਰਮਿਕ ਜਜ਼ਬਾਤਾਂ ਦੇ ਨਾਲ ਜੁੜਿਆ ਇੱਕ ਬੜਾ ਅਹਿਮ ਮੁੱਦਾ, ਇਹ ਬੜਾ ਅਹਿਮ ਬਿੱਲ ਹੈ, ਪਰ ਸਰਕਾਰ ਇਹਦੀ ਵਿਆਖਿਆ ਤੋਂ ਕਿਉਂ ਡਰਦੀ ਹੈ? ਸਰਕਾਰ ਇਹਦੀ ਵਿਆਖਿਆ ਕਿਉਂ ਨਹੀਂ ਕਰਨੀ ਚਾਹੁੰਦੀ? ਮਤਲਬ ਇਹ ਤਾਂ ਬੜਾ ਸੰਵੇਦਨਸ਼ੀਲ ਮਾਮਲਾ ਨਾ। ਇਹਦਾ ਮਤਲਬ ਹੈ ਕਿ ਤੁਹਾਡੇ ਮਨ ਦੇ ਵਿੱਚ ਕੋਈ ਚੋਰ ਹੈ ਜਾਂ ਤੁਸੀਂ ਕੋਈ ਉਹਲਾ ਰੱਖਣਾ ਚਾਹੁੰਦੇ ਹੋ। ਏਡੇ ਸੰਵੇਦਨਸ਼ੀਲ ਮਾਮਲੇ ਨੂੰ ਜੇਕਰ ਤੁਸੀਂ ਆਪਾਂ ਲਗਾਤਾਰ ਗੱਲ ਕਰਦੇ ਆਏ ਹਾਂ, ਜੇ ਸਰਕਾਰ ਨੂੰ ਲੱਗਦਾ ਕਿ ਸਖਤ ਸਜ਼ਾ ਬਣਾ ਕੇ ਮਤਲਬ ਕਿ ਮਾਮਲੇ ਰੁਕ ਜਾਣਗੇ, ਫਿਰ ਤਾਂ ਕਤਲ ਬੰਦ ਹੋ ਗਏ ਹੁੰਦੇ ਦੁਨੀਆ ਭਰ 'ਚ। ਸਹੀ ਹੈ, ਫਾਂਸੀ ਦੀ ਸਜ਼ਾ ਵੀ ਕਈ ਥਾਵਾਂ ਤੇ ਤਾਂ ਫਿਰ ਕਤਲ ਤੱਕ ਦੇ ਮਾਮਲਿਆਂ ਦੇ ਵਿੱਚ ਫਾਂਸੀ ਉਮਰ ਕੈਦ ਤੱਕ ਦੀਆਂ ਸਜ਼ਾਵਾਂ ਜੇ ਹੁੰਦੀਆਂ ਨੇ, ਤਾਂ ਫਿਰ ਲੋਕਾਂ ਦੇ ਅੰਦਰ ਉਹ ਡਰ ਪੈ ਕਿਉਂ ਨਹੀਂ ਗਏ? ਤੁਸੀਂ ਮੀਲ ਪੱਥਰ ਸਾਬਤ ਕੀਤਾ ਹੁੰਦਾ ਕਿ ਪਹਿਲਾਂ 3 ਸਾਲ ਤੱਕ ਦੀ ਉਹ ਸਜ਼ਾ ਸੀ, ਅਸੀਂ ਉਹ ਤਾਂ ਦਵਾਤੀਆਂ ਹੁਣ ਤੱਕ ਦੀਆਂ ਬੇਅਦਬੀ ਘਟਨਾਵਾਂ 'ਚ, ਪਰ ਸਾਨੂੰ ਘੱਟ ਲੱਗਦੀ ਹੈ, ਇਸ ਲਈ ਅਸੀਂ ਵੱਧ ਸਜ਼ਾ ਵਾਲਾ ਕਾਨੂੰਨ ਲਿਆ ਰਹੇ। ਬਿਲਕੁਲ। ਜਦੋਂ ਤੁਸੀਂ 3 ਸਾਲ ਦੀ ਸਜ਼ਾ ਹੀ ਨਹੀਂ ਕਿਸੇ ਨੂੰ ਦਵਾ ਸਕੇ ਅਜੇ ਤੱਕ, ਤੇ ਫਿਰ ਆ ਉਮਰ ਕੈਦ ਵਾਲੀ ਕੀ ਦਵਾਓਗੇ? ਉਹਦੀ ਗਾਰੰਟੀ ਕਿਵੇਂ ਮੰਨ ਲਈਏ? ਕਾਨੂੰਨ ਲਿਆਉਣ ਦਾ ਹੀ ਅਰਥ ਥੋੜਾ ਸੀ। ਸਹੀ ਹੈ। ਭਾਵਨਾਤਮਕ ਤੌਰ ਤੇ ਪੀੜਤ ਧਿਰਾਂ ਨੂੰ ਸਾਨੂੰ ਲੱਗੇ ਤਾਂ ਸੀ ਕਿ ਸਾਨੂੰ ਇਨਸਾਫ ਮਿਲੂਗਾ। ਬਿਲਕੁਲ ਜੀ, ਬਿਲਕੁਲ। ਇਨਸਾਫ ਮਿਲਦਾ ਤਾਂ ਦਿਖਦਾ, ਸਰਕਾਰ ਐਕਸ਼ਨ ਕਰਦੀ ਤਾਂ ਦਿਖਦੀ, ਕਾਰਵਾਈ ਕਰਦੀ ਤਾਂ ਦਿਖਦੀ, ਬਦਲਾਖੋਰੀ ਦੀ ਕਾਰਵਾਈ ਦਿਖਦੀ ਹੈ। ਜੀ ਜੀ। ਸੋ ਇਸ ਲਈ ਇਹਨਾਂ ਦੀ ਵਿਆਖਿਆ ਸਿਰਫ ਰਾਜਨੀਤਿਕ ਵਿਆਖਿਆ, ਇਹਨਾਂ ਕੋਲ ਮੁੱਦੇ ਦੀ ਸਪਸ਼ਟ ਤੇ ਸਿੱਧਤ ਵਿਆਖਿਆ ਜਿਹੜੀ ਸੰਗਤ ਨੂੰ ਪ੍ਰਵਾਨ ਹੋਵੇ ਉਹ ਨਹੀਂ ਹੈ। ਜੀ ਬਿਲਕੁਲ। ਤੇ ਜਾਂਦੇ ਜਾਂਦੇ ਗੱਲ ਕਰੀਏ ਪੇਪਰ ਲੀਕ ਸੋਧ ਬਿੱਲ ਦੀ, ਕਹਿੰਦੇ ਸੰਸਦ ਦੇ ਵਿੱਚ ਪਾਸ ਤਾਂ ਹੋ ਗਿਆ, ਪਰ ਮੋਦੀ ਸਰਕਾਰ ਕਾਹਤੋਂ ਡਰੀ ਹੈ ਜੀ ਇਸ ਮਾਮਲੇ ਦੇ ਵਿੱਚ? ਪ੍ਰਵੀਨ ਜੀ ਦੇਖੋ, ਬਿੱਲ ਜਿਵੇਂ ਲਿਆਂਦਾ, ਆਪਾਂ ਹੁਣੇ ਜਗਤ ਜੋਤੀ ਸਰਕਾਰ ਸੋਧ ਐਕਟ ਦੇ ਵੱਲੋਂ ਗੱਲ ਕਰਕੇ ਹਟੇ। ਪੇਪਰ ਲੀਕ ਵਾਲਾ ਬਿੱਲ ਇਹੀ 2024 ਚ ਲੈ ਕੇ ਆਏ ਸੀ। ਉਹ ਚ ਵੀ ਜੇ 5 ਸਾਲ ਤੱਕ ਦੀ ਸਜ਼ਾ ਤਾਂ ਕਿੰਨਿਆਂ ਨੂੰ ਦਵਾਤੀ ਤੁਸੀਂ? 152 ਪੇਪਰ ਲੀਕ ਤਾਂ ਤੁਹਾਡਾ ਵੀ ਮਾਮਲਾ। ਤੇ ਹੁਣ ਤੁਸੀਂ 7 ਸਾਲ ਤੋਂ 10 ਸਾਲ ਤੱਕ ਦੀ ਕਰ ਲਓ। ਹੁਣ ਤੁਸੀਂ 50 ਲੱਖ ਤੋਂ ਲੈ ਕੇ 10 ਕਰੋੜ ਤੱਕ ਦਾ ਜੁਰਮਾਨਾ ਕਰ ਲਓ, ਫਿਰ ਉਹਦਾ ਕੀ ਅਰਥ ਹੈ? ਬਿੱਲ ਤਾਂ ਤੁਸੀਂ ਪਾਸ ਕਰਾ ਲੈਣਾ ਸੀ, ਤੁਹਾਡੇ ਕੋਲ ਗਿਣਤੀ ਹੈ ਸੰਸਦ ਚ, ਕੋਈ ਦਿੱਕਤ ਨਹੀਂ। ਤੁਸੀਂ ਲੋਕ ਸਭਾ ਦੇ ਵਿੱਚ ਬਹੁਮਤ ਚੋਂ NDA ਤਰ੍ਹਾਂ ਮਜ਼ਬੂਤ ਨੇ ਤੁਹਾਡੀਆਂ, ਤੁਹਾਡੇ ਤੋਂ ਬਾਹਰ ਨਹੀਂ ਜਾ ਸਕਦੀਆਂ ਉਹ, ਚਾਹੇ ਦੇਸ਼ ਨਾਲ ਕੁਛ ਹੋਈ ਜਾਵੇ। ਕੁਰਸੀ ਦਾ ਲਾਲਚ, ਸੱਤਾ ਦਾ ਲਾਲਚ, ਆਪਣੀਆਂ ਚੋਰ ਬਜ਼ਾਰੀਆਂ ਦਾ ਡਰ ਪੈ ਇੰਨਾ ਕਿ ਤੁਸੀਂ ਕੁਛ ਕਹਿ ਨਹੀਂ ਸਕਦੇ। ਹੁਣ ਕਹਿਣ ਵਾਲੇ ਤਾਂ ਕਹਿੰਦੇ ਨੇ ਨਾ ਕਿ ਇਹ ਨੌਜਵਾਨ ਬੱਚਿਆਂ ਨੂੰ ਕਿਉਂ ਨਹੀਂ ਡਰਾਇਆ ਜਾ ਸਕਿਆ, ਕਿਉਂ ਨਹੀਂ ਭਰਮਾਇਆ ਜਾ ਸਕਿਆ, ਕਿਉਂਕਿ ਕਹਿੰਦੇ ਕਿ ਉਹਨਾਂ ਨੂੰ ED ਵੀ ਨਹੀਂ ਡਰਾ ਸਕਦੀ, CBI ਵੀ ਨਹੀਂ ਡਰਾ ਸਕਦੀ, ਉਹਨਾਂ ਦੇ ਕੋਈ ਛਾਪਾ ਵੀ ਨਹੀਂ ਵੱਜਦਾ, ਜੇ ਉਹ ਕਾਰਵਾਈ ਵੀ ਨਹੀਂ ਹੁੰਦੀ, ਇਸ ਲਈ ਕਿਉਂਕਿ ਉਹ ਲੀਡਰ ਨਹੀਂ ਹੈਗੇ, ਉਹਨਾਂ ਨੇ ਘਪਲੇ ਨਹੀਂ ਕੀਤੇ, ਤਾਂ ਕਰਕੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਹੋ ਸਕਿਆ। ਚਲੋ ਹੁਣ ਤੁਸੀਂ ਇਸ ਪਹਿਲੂ ਤੇ ਵੀ ਆ ਗਏ ਕਿ ਠੀਕ ਹੈ ਜੀ, ਅਸੀਂ ਪੁਲਿਸ ਨੂੰ ਹਦਾਇਤ ਕਰਦੇ ਹਾਂ ਜੀ, ਕੁਛ ਨਹੀਂ ਹੋਊਗਾ, ਪਰ ਉਸੇ ਤਰ੍ਹਾਂ ਜੀ ਵਰਤਾਰਾ ਕਾਇਮ ਹੈ ਜੀ। ਸਹੀ। ਫਿਰ ਡਰ ਪੈ ਕਿਉਂ? ਸਮਝੌਤੇ ਦੀਆਂ ਮਦਾਂ ਨੂੰ ਵੀ ਤੁਸੀਂ ਮਾਨਤਾ ਕਿਉਂ ਨਹੀਂ ਦੇ ਰਹੇ ਕਿ ਸਾਰੇ ਕੇਸ ਵਾਪਸ? ਚਲੋ ਵੀ ਬੱਚੇ ਆਏ ਸੀ, ਪ੍ਰਦਰਸ਼ਨ ਕਰ ਗਏ, ਸਾਨੂੰ ਦਰੁਸਤ ਕਰਕੇ ਆਪਾਂ ਸਾਰਾ ਮਾਮਲਾ ਨਿਬੇੜੀਏ, ਬੱਚਿਆਂ ਦਾ ਭਵਿੱਖ ਦਾ ਮਾਮਲਾ ਨਹੀਂ, ਤੁਹਾਡੇ ਅੰਦਰ ਕਾਲਾਪਣ ਪਿਆ। ਸਹੀ। ਤੁਸੀਂ ਚੁਣ ਕੇ ਲੱਭ ਕੇ ਉਹਨਾਂ ਤੇ ਕਾਰਵਾਈ ਕਰਾ ਰਹੇ ਹੋ। ਚੀਫ ਜਸਟਿਸ ਸਾਹਿਬ ਕਹਿ ਰਹੇ ਨੇ ਕਿ ਨਹੀਂ ਜੀ, ਬੱਚਿਆਂ ਨੂੰ ਹੱਕ ਹੈ ਜੀ ਪ੍ਰਦਰਸ਼ਨ ਕਰ, ਪਰ ਜਿਨ੍ਹਾਂ ਨੇ ਕੋਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਉਹ ਬਖਸ਼ੇ ਨਹੀਂ ਜਾਣਗੇ। ਇਹਦੀ ਆੜ ਹੇਠ ਤਾਂ ਪੁਲਿਸ ਨੇ ਸਭ ਕੁਛ ਕਰਨਾ, ਇਸੇ ਦੀ ਆੜ ਹੇਠ ਹੋਣਾ ਸਾਰਾ ਕੁਛ। ਸੋ ਉਹ ਕਾਰਵਾਈ ਜਾਰੀ ਹੈ ਤੇ ਸੰਸਦ 'ਚ ਤੁਸੀਂ ਬਿੱਲ ਪਾਸ ਕਰਾ ਲਿਆ। ਸਹੀ। ਪਰ ਜਦੋਂ ਬਿੱਲ ਤੇ ਚਰਚਾ ਸੀ ਤਾਂ ਇਹ ਸਵਾਲ ਦਾ ਜਵਾਬ ਕਿਉਂ ਨਹੀਂ ਦਿੱਤਾ ਕਿ ਬਿੱਲ ਸਿਲੈਕਟ ਕਮੇਟੀ ਨੂੰ ਕਿਉਂ ਨਹੀਂ ਆਉਂਦਾ? ਕੋਈ ਵੀ ਬਿੱਲ ਤੁਹਾਡੇ ਤਿੰਨ ਖੇਤੀ ਕਾਨੂੰਨ ਲਿਆਏ ਹੋਣ, ਚਾਹੇ ਆ ਲਿਆਏ ਹੋਣ, ਪ੍ਰਧਾਨ ਮੰਤਰੀ ਨੂੰ ਫੁਰਨਾ ਫੁਰਦਾ ਹੈ ਤੇ ਲੋ ਜੀ ਸਵੇਰ ਨੂੰ ਕੈਬਨਿਟ ਪਾਸ ਕਰ ਦਿੰਦੀ ਹੈ, 30 ਦਿਨ ਬਿੱਲ ਆ ਜਾਂਦਾ। ਕਦੋਂ ਉਹਦੀ ਤਿਆਰੀ ਹੋਈ, ਕਦੋਂ ਉਹਦੇ ਪਰ ਚਰਚਾ ਹੋਈ, ਕਦੋਂ ਸਾਰੀਆਂ ਧਿਰਾਂ ਨਾਲ ਰਾਏ ਹੋਈ, ਕਦੋਂ ਉਹਦੇ ਨੈਗੇਟਿਵ ਤੇ ਪੋਜ਼ਿਟਿਵ ਪੱਖ ਦੇਖੇ ਗਏ, ਕਿਹਨੂੰ ਫਾਇਦਾ ਕਿਹਨੂੰ ਨੁਕਸਾਨ, ਕਦੋਂ ਬਚਿਆ ਗਿਆ। ਮਤਲਬ ਅਸੀਂ ਉਹ ਬ੍ਰਹਮ ਗਿਆਨੀ ਆ, ਬਸ ਸਾਨੂੰ ਇਹ ਸਾਰਾ ਗਿਆਨ ਆ। ਮੁੱਖ ਮੰਤਰੀ ਭਗਵੰਤ ਮਾਨ ਵੀ ਪੰਜਾਬ 'ਚ ਹੀ ਸਮਝਦਾ ਤੇ ਦਿੱਲੀ 'ਚ ਨਰਿੰਦਰ ਮੋਦੀ ਵੀ ਸਮਝਦਾ ਕਿ ਮੈਨੂੰ ਪਤਾ, ਜੋ ਮੈਂ ਕਹਿਤਾ ਉਹੀ ਰੱਬ ਦਾ ਫਰਮਾਨ ਹੈ, ਮਤਲਬ ਜੋ ਮੇਰੇ ਮੂੰਹ ਚੋਂ ਨਿਕਲ ਗਿਆ। ਲਓ ਜੀ ਸਵੇਰ ਨੂੰ ਬਿੱਲ ਆ ਗਿਆ। ਫਿਰ ਬਿੱਲ ਤੇ ਚਰਚਾ ਹੋਈ ਜੀ, ਵਿਰੋਧੀ ਧਿਰ ਨੇ ਸਵਾਲ ਕੀਤੇ ਤੇ ਕਾਊਂਟਰ ਸਵਾਲ ਕੀ ਸੀ ਕਿ ਜੀ ਆ ਗਊ ਮੂਤਰ ਸ਼ਬਦ ਬੋਲ ਰਹੀ ਆ ਬੀਬੀ ਜੀ, ਆ ਕੌਣ ਹੈ, ਪ੍ਰਿਅੰਕਾ ਗਾਂਧੀ ਜੀ, ਇਹ ਹਟਵਾਓ ਜੀ, ਹਨ ਆ ਜੀ ਇਡੀਅਟ ਸ਼ਬਦ ਵਰਤਿਆ ਜੀ ਇਹਨੇ ਜੀ,
ਹੈ ਨਾ ਜੀ, ਇਹ ਹਟਵਾਓ ਜੀ, ਇਹ ਤਾਂ ਜੀ ਦੇਖੋ ਜੀ ਅੰਧੇ ਭਗਤ ਸ਼ਬਦ ਵਰਤ ਰਿਹਾ ਜੀ ਸਾਡੇ ਲਈ, ਇਹ ਹਟਵਾਓ। ਤੁਸੀਂ ਕਾਨੂੰਨ ਦੇ ਵਿੱਚ ਕੀ ਖਾਮੀ ਹੈ, ਕੀ ਚੰਗਿਆਈ ਹੈ, ਉਹਦੇ ਤੇ ਨੁਕਤੇ ਦੀ ਚਰਚਾ ਨਹੀਂ ਕਰ ਰਹੇ। ਨਾ ਉਹ ਨਹੀਂ ਕਿ ਵਿਰੋਧੀ ਧਿਰ ਝੂਠ ਬੋਲਦੀ ਆ, ਸੱਚ ਬੋਲਦੀ ਹੈ ਜੀ, ਇਹ ਤਾਂ ਗੱਲ ਹੈਗੀ ਨਹੀਂ ਜੀ, ਇਹਦਾ ਇਹ ਮਤਲਬ ਹੈ, ਉਹਦੇ ਤੇ ਚਰਚਾ ਨਹੀਂ। ਸਹੀ ਹੈ। ਇਹਨੂੰ ਚੁੱਪ ਕਰਾਓ ਜੀ, ਇਹਨੂੰ ਬੋਲਣ ਤੋਂ ਬਿਠਾਓ ਜੀ, ਇਹਨੂੰ ਟੋਕੋ ਜੀ, ਇਹਨੂੰ ਹਟਾਓ ਜੀ, ਇਹਨੂੰ ਬਾਹਰ ਕੱਢੋ ਜੀ, ਆਹ ਚਰਚਾਵਾਂ ਨੇ। ਤੇ ਵਿਰੋਧੀ ਧਿਰ ਸਵਾਲ ਕਰਦੀ ਆ ਕਿ ਇਹ ਤਾਂ ਦੱਸ ਦੋ ਕਿ ਪੁਲਿਸ ਨੂੰ ਗੋਲੀ ਚਲਾਉਣ ਦਾ ਹੁਕਮ ਕਿਹਨੇ ਦਿੱਤਾ ਜੀ? ਉਹ ਕਹਿੰਦੇ ਗੋਲੀ ਚੱਲੀ ਨਹੀਂ। ਉਧਰ ਸੀਆਰਐਫ ਦੀ ਖੁਦ ਦੀ ਜਾਂਚ ਆ ਰਿਹਾ ਕਿ ਜੀ ਪੈਨਗਨ ਦੀ ਵਰਤੋਂ ਹੋਈ ਆ। ਬਿਹਾਰ ਦੇ ਵਿੱਚ ਗੋਲੀ ਚੱਲਣ ਦੀ ਖਬਰ ਵੀ ਆ ਰਹੀ ਹੈ, ਦਿੱਲੀ 'ਚ ਵੀ ਰੌਲਾ ਪੈ ਗਿਆ ਸੀ, ਪਰ ਉਹ ਕਹਿੰਦੇ ਦਿੱਲੀ 'ਚ ਨਹੀਂ ਚੱਲੀ ਜੀ, ਪੈਨਗਨ ਦੀ ਵਰਤੋਂ ਹੋਈ ਹੈ। ਫਿਰ ਉਹ ਅਧਿਕਾਰ ਕਿਹਨੇ ਦਿੱਤਾ ਜੀ? ਉਹ ਹੁਕਮ ਕਿਹਨੇ ਦਿੱਤਾ ਜੀ? ਲਾਠੀ ਚਾਰਜ ਦੇ ਹੁਕਮ ਵੀ ਮੈਜਿਸਟ੍ਰੇਟ ਦੇ ਹੁਕਮ ਤੋਂ ਬਿਨਾਂ ਨਹੀਂ ਮਿਲਦੇ। ਬਰਨਾਲੇ ਦੇ ਵਿੱਚ ਜੇ ਸਫਾਈ ਕਰਮਚਾਰੀ ਨੇ ਲਾਠੀ ਚਾਰਜ ਕੀਤਾ, ਡੀਐਸਪੀ ਨੇ ਦੱਸ ਦੇਵੇ ਕਿ ਹਾਂ ਹੁਣ ਬਾਅਦ ਚ ਹੁਕਮ ਦਿਖਾ ਦੋ ਕਿ ਬਿਜਲੀ ਤਰੀਕਾ ਸਾਈਨ ਕਰਾ ਲਏ ਨੇ ਤੁਸੀਂ। ਸਹੀ ਹੈ। ਉਸੇ ਤਰ੍ਹਾਂ ਦਿੱਲੀ ਪੁਲਿਸ ਜੇ ਅਮਿਤ ਸ਼ਾਹ ਦੇ ਅਧੀਨ ਆ ਤਾਂ ਕਿਹਨੂੰ ਪੁੱਛਿਆ ਜਾਊਗਾ? ਅਮਿਤ ਸ਼ਾਹ ਦਾ ਨਾਂ ਨਾ ਲਓ ਜੀ, ਬਾਕੀ ਜੋ ਮਰਜ਼ੀ ਕਹਿ ਲਓ। ਕਮਾਲ ਹੈ ਵੀ। ਸੋ ਇਸ ਲਈ ਜਦੋਂ ਵਿਰੋਧੀ ਧਿਰ ਸੰਸਦ ਤੋਂ ਅੰਦਰ ਤੋਂ ਲੈ ਕੇ ਬਾਹਰ ਤੱਕ ਘੇਰ ਰਹੀ ਸੀ, ਪ੍ਰਧਾਨ ਮੰਤਰੀ ਦੇ ਘਰ ਤੋਂ ਲੈ ਕੇ ਜੰਤਰ ਮੰਤਰ ਤੱਕ ਨੌਜਵਾਨ ਘੇਰ ਰਹੇ ਸੀ, ਤਾਂ ਉਹ ਘੇਰੇ ਦਾ ਡਰ ਵੀ ਹੈਗਾ, ਪਰ ਅਜੇ ਵੀ ਆਕੜ ਜਾਂਦੀ ਨਹੀਂ, ਮਰਿਆ ਨਹੀਂ, ਕਹਿੰਦੇ ਆਕੜਿਆ ਹੋਇਆ। ਸੋ ਉਹ ਆਕੜ ਅਜੇ ਮੁਰਦੇ ਵਾਲੀ ਕਾਇਮ ਹੈ। ਤੇ ਪਰ ਜੋ ਵੀ ਹੋਵੇ, ਤੁਸੀਂ ਕਾਨੂੰਨ ਬਣਾ ਲਿਆ, ਮੁੜ ਕੇ ਉਹਨੂੰ ਸੋਧ ਕਰਾ ਕੇ ਪਾਸ ਕਰਾ ਲਿਆ, ਪਰ ਸਵਾਲ ਤਾਂ ਇਹ ਹੈ ਕਿ ਜੇ ਸਖਤ ਸਜ਼ਾਵਾਂ ਨਾਲ ਮਾਮਲੇ ਨਿਪਟਦੇ ਹੁੰਦੇ ਤਾਂ ਪਹਿਲੀਆਂ ਕੋਈ ਸਜ਼ਾਵਾਂ ਕਦੇ ਕਿਸੇ ਨੂੰ ਦਵਾਈਆਂ ਹੁੰਦੀਆਂ ਤਾਂ ਸਥਿਤੀ ਨਾ ਹੁੰਦੀ। ਯਕੀਨ ਨਹੀਂ ਕਿਸੇ ਨੂੰ ਹੋ ਰਿਹਾ ਕਿ ਇਹਦੇ ਨਾਲ ਵੀ ਪੇਪਰ ਲੀਕ ਦਾ ਮਾਮਲਾ ਰੁਕ ਜੂਗਾ। ਜਿਹੜੇ ਛਵੀ ਬਣਾਈ ਸੀ ਮੋਦੀ ਦੀ ਕਿ ਮੋਦੀ ਨਾ ਝੁਕਦੇ ਆ, ਨਾ ਕਿਸੇ ਤੋਂ ਮੰਨਦੇ ਆ, ਨਾ ਕਿਸੇ ਦੀ ਗੱਲ ਸੁਣਦੇ ਆ, ਉਹ ਬੜੇ ਅਡੋਲ ਨੇ, ਉਹ ਬੜੇ ਇਸ ਤਰ੍ਹਾਂ ਦੇ ਠੋਸ ਨੇਤਾ ਨੇ, ਕਿਸੇ ਦੇ ਦਬਾਅ ਹੇਠਾਂ ਨਹੀਂ ਆਉਂਦੇ। ਉਹ ਲੀਡਰ ਸਿਰਫ ਮਹੀਨੇ ਦੇ ਅੰਦੋਲਨ ਦੇ ਵਿੱਚ ਹੀ ਨਾ ਸਿਰਫ ਡਰ ਗਿਆ, ਬਲਕਿ ਬਹੁਤ ਚੀਜ਼ਾਂ ਸੋਚ ਕੇ ਉਹਨੇ ਰਾਤ ਨੂੰ ਵੀਡੀਓ ਪਾਉਣੀਆਂ ਸ਼ੁਰੂ ਕਰਤੀਆਂ। ਆਪਾਂ ਗੱਲ ਕੀਤੀ ਸੀ ਨਾ ਰਾਤ ਨੂੰ ਨੀਂਦ ਕਿਉਂ ਨਹੀਂ ਆਉਂਦੀ, ਆਪਾਂ ਖਬਰ ਵੀ ਸਾਂਝੀ ਕੀਤੀ ਸੀ ਉਸ ਟਾਈਟਲ ਦੇ ਹੇਠ। ਭਾਈਓ ਬਹਿਣੋ ਕਹਿਣ ਵਾਲਾ ਬੰਦਾ ਫਰੈਂਡਸ ਤੇ ਆ ਗਿਆ ਸੀ। ਹਾਂ, ਉਹ ਮੰਨ ਵੀ ਨਹੀਂ ਰਹੇ, ਪਰ ਫਰੈਂਡਸ ਵੀ ਨਹੀਂ ਮੰਨ ਰਹੇ ਨਾ, ਰੌਲਾ ਇਹ ਹੈ। ਸੰਸਦ 'ਚ ਜਾ ਕੇ ਸਾਹਮਣਾ ਨਹੀਂ ਕਰ ਪਾ ਰਹੇ ਦੋਈ ਜੋੜੀ ਜਿਹੜੀ ਆਪਣੇ ਤਾਕਤਵਰ ਧਿਰ ਮੋਦੀ ਤੇ ਅਮਿਤ ਸ਼ਾਹ ਸੰਸਦ 'ਚ ਗੱਲ ਦਾ ਜਵਾਬ ਦੇਣ ਲਈ ਤਿਆਰ ਤੱਕ ਨਹੀਂ ਗਏ। ਬਿਲਕੁਲ। ਇੱਥੋਂ ਦੇਖ ਲਓ ਵੀ ਉਹ ਕਿੱਡੇ ਕੁ ਵੱਡੇ ਨੇਤਾ ਨੇ, ਕਿੱਡੇ ਕੁ ਵੱਡੇ ਕੱਦ ਬੁੱਤ ਦੇ ਉਹ ਲੀਡਰ ਨੇ। ਬਹੁਤ ਧੰਨਵਾਦ ਸ਼ਰਮਾ ਜੀ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਜੀ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।